प्रोग्राम अपडेट अमेरिका ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 29 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਵੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਟਰੀਐਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99-180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਇਹ ਆ ਵੀ ਟਵਿੱਟਰ ਜਿਹੜਾ ਆ ਉਹਦਾ CEO ਜੈਕ ਡੋਰਸੀ ਉਹ ਸਟੈਪ ਡਾਊਨ ਕਰਨ ਜਾ ਰਿਹਾ ਹੈਗਾ। ਸੋ ਉਹ ਪਿਛਲੇ ਦਿਨਾਂ ਤੋਂ ਕਾਫੀ ਕੰਟਰੋਵਰਸੀ ਸੀ ਸੋਸ਼ਲ ਮੀਡੀਆ ਨੂੰ ਲੈ ਕੇ, ਪਰ ਉਹਦੀ ਜਗ੍ਹਾ ਦੇ ਉੱਤੇ ਇੰਡੀਅਨ ਮੂਲ ਦਾ ਜਿਹੜਾ ਆ CEO ਬਣ ਜਾ ਰਿਹਾ, ਜਿਹਦਾ ਨਾਂ ਪਰਾਗ ਅਗਰਵਾਲ ਹੈਗਾ ਆ। ਡੋਰਸੀ 45 ਸਾਲਾਂ ਦਾ ਜਿਹੜਾ ਉਹਨਾਂ ਨੇ ਸਰਵ ਕੀਤਾ CEO ਟਵਿੱਟਰ ਅਤੇ ਸਕੁਅਰ ਜਿਹੜੀ ਕੰਪਨੀ ਹੈਗੀ ਆ ਉਹਦੀ ਡਿਜੀਟਲ ਪੇਮੈਂਟ ਕੰਪਨੀ। ਪਰਾਗ ਅਗਰਵਾਲ ਕੰਪਨੀ ਦਾ ਚੀਫ ਟੈਕਨੋਲੋਜੀ ਆਫਿਸਰ ਸੀ, ਉਹ ਹੁਣ CEO ਦੀ ਜਿਹੜੀ ਆ ਪੋਜੀਸ਼ਨ ਲੈਣ ਜਾ ਰਿਹਾ ਹੈਗਾ। ਜੀ ਬਿਲਕੁਲ, 45 ਸਾਲ ਦੀ ਉਮਰ ਸੀ ਜਿਹੜੀ ਹਰਜੋਤ ਸਿੰਘ ਜੀ ਟਵਿੱਟਰ ਦੇ CEO ਦੀ ਜਿਹੜੇ ਡੋਰਸੀ ਜਿਹੜਾ ਉਹ ਹੈਗਾ ਆ। ਸੋ ਉਹ ਹੁਣ ਰਿਜ਼ਾਈਨ ਕਰ ਰਿਹਾ, ਸਟੈਪ ਡਾਊਨ ਕਰ ਰਿਹਾ ਆ, ਅਤੇ ਪਰਾਗ ਅਗਰਵਾਲ ਆ ਉਸ ਦਾ ਮੌਕਾ ਲੱਗੇਗਾ। ਸੋ ਹੁਣ ਜੇ ਤੁਸੀਂ ਦੇਖੋ ਹਰਜੋਤ ਸਿੰਘ ਜੀ, ਇਸ ਟਾਈਮ ਜਿਹੜੇ ਭਾਰਤੀ ਮੂਲ ਵਾਲੇ ਜਿਹੜੇ ਆ ਉਹ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਦੇ ਇਸ ਟਾਈਮ ਮੁੱਖ CEOs ਦੇ ਵਿੱਚੋਂ ਹੈਗੇ ਆ। ਸੁੰਦਰ ਪਿਚਾਈ ਉੱਧਰੋਂ ਗੂਗਲ ਵਾਲੇ ਪਾਸਿਓਂ, ਇੱਥੇ ਜੀ ਮੈਂ ਬਿਲਕੁਲ ਸਾਰਿਆਂ ਦੀ ਲਿਸਟ ਜ਼ਰੂਰ ਸ਼ੇਅਰ ਕਰੂੰਗਾ। 15 ਟੌਪ ਦੀਆਂ ਜਿਹੜੀਆਂ US ਦੀਆਂ ਕੰਪਨੀਆਂ ਉਹਨਾਂ ਦੇ CEO ਹੁਣ ਇੰਡੀਅਨਸ ਬਣ ਗਏ ਹੈਗੇ ਆ। ਸੁੰਦਰ ਪਿਚਾਈ ਜਿਹੜੇ CEO ਆ ਉਹ ਗੂਗਲ ਦੇ ਹੈਗੇ ਆ। ਉਹਨਾਂ ਦੀ ਨੈੱਟਵਰਥ 2021 'ਚ $600 ਮਿਲੀਅਨ ਦੀ ਸੀ ਅਤੇ ਸੈਲਰੀ $2 ਮਿਲੀਅਨ ਐਨੂਅਲੀ ਆ। ਦੂਜੇ ਨੰਬਰ 'ਤੇ ਸਤਿਆ ਨਡੈਲਾ ਆ, ਉਹ ਮਾਈਕਰੋਸਾਫਟ ਜਿਹੜੀ ਸਭ ਤੋਂ ਵੱਡੀ ਮਾਈਕਰੋਸਾਫਟ ਕੰਪਨੀ ਆ ਉਹਦੇ CEO ਬਣ ਗਏ ਹੈਗੇ ਆ। ਉਹਨਾਂ ਦੀ ਨੈੱਟਵਰਥ $655 ਮਿਲੀਅਨ ਆ ਅਤੇ ਸੈਲਰੀ ਸੀ $2.5 ਮਿਲੀਅਨ। ਤੀਜੇ ਨੰਬਰ 'ਤੇ ਇੰਦਰਾ ਨੂਈ CEO ਪੈਪਸੀਕੋ ਦੀ ਆ। ਉਹਦੀ ਵੀ ਜਿਹੜੀ ਨੈੱਟਵਰਥ ਆ ਉਹ $151.8 ਮਿਲੀਅਨ ਆ ਅਤੇ ਹਰ ਸਾਲ ਦੀ $29.8 ਮਿਲੀਅਨ ਦੀ ਸੈਲਰੀ ਆ। ਅੰਸ਼ੂ ਜੈਨ ਇਹ CEO ਹੈਗੇ ਡਿਊਚਿਸ ਬੈਂਕ ਦੇ। ਉਹਨਾਂ ਦੀ ਜਿਹੜੀ ਨੈੱਟਵਰਥ ਦੀ ਸੈਲਰੀ 60 ਮਿਲੀਅਨ ਆ। ਇਸੇ ਤਰ੍ਹਾਂ ਸ਼ੰਤਾਨੂ ਨਰਾਇਣ ਇਹ CEO ਅਡੋਬੀ ਸਿਸਟਮ ਦੇ ਆ ਅਤੇ ਇਹਨਾਂ ਦੀ ਜਿਹੜੀ ਸੈਲਰੀ ਆ 8,75,000 ਆ। ਆਈਵਨ ਮੈਨੇਂਜਸ ਇਹ ਡਾਈਗੋ ਕਰਕੇ ਕੰਪਨੀ ਆ ਉਹਦੇ CEO ਆ, ਪੂਨੇ ਤੋਂ ਬੋਰਨ ਆ। ਇਹਨਾਂ ਦੀ ਜਿਹੜੀ ਸੈਲਰੀ ਆ ਉਹ 1.2 ਮਿਲੀਅਨ ਦੀ ਆ। ਸੰਜੇ ਝਾ ਗਲੋਬਲ ਫਾਊਂਡਰੀਜ਼ ਦੇ, ਅਤੇ ਇਹਨਾਂ ਦੀ ਜਿਹੜੀ ਸੈਲਰੀ ਆ $8 ਮਿਲੀਅਨ ਦੇ ਕਰੀਬ ਆ। ਅਤੇ ਇੱਕ ਆਪਣਾ ਪੰਜਾਬੀ ਆ ਅਜੇਪਾਲ ਸਿੰਘ ਬੰਗਾ, ਉਹ ਪ੍ਰੈਜ਼ੀਡੈਂਟ CEO ਮਾਸਟਰ ਕਾਰਡ ਦੇ ਆ ਅਤੇ ਉਹਨਾਂ ਦੀ ਜਿਹੜੀ ਸੈਲਰੀ ਆ 16.9 ਮਿਲੀਅਨ ਹਰ ਸਾਲ ਦੀ ਆ
ਤੇ ਨੈਟ ਵਰਥ ਉਹਨਾਂ ਦੀ 1.2 ਬਿਲੀਅਨ ਆ। ਦਿਨੇਸ਼ ਪਾਲੀਵਾਲ CEO ਹਰਮਨ ਇੰਟਰਨੈਸ਼ਨਲ ਇੰਡਸਟਰੀਜ਼ ਦੇ ਆ ਤੇ $13 ਮਿਲੀਅਨ ਦੇ ਕਰੀਬ ਸੈਲਰੀ ਆ ਉਹਨਾਂ ਦੀ ਹਰ ਸਾਲ ਦੀ। ਫਰਾਂਸਿਸਕੋ ਡੀ ਸੋਜ਼ਾ CEO ਕੋਗਨੀਜ਼ੈਂਟ ਟੈਕ ਕੰਪਨੀ ਦੇ ਆ, $11.95 ਮਿਲੀਅਨ ਸੈਲਰੀ ਹਰ ਸਾਲ ਆ। ਰਜੀਵ ਸੂਰੀ ਪ੍ਰੈਜ਼ੀਡੈਂਟ ਤੇ CEO ਨੋਕੀਆ ਦੇ ਆ, ਉਹਨਾਂ ਦੀ ਸੈਲਰੀ ਵੀ $18 ਮਿਲੀਅਨ ਦੇ ਕਰੀਬ ਯੂਰੋਜ਼ ਆ ਐਵਰੀ ਸਾਲ ਦੀ, ਹਰ ਸਾਲ ਦੀ। ਰਕੇਸ਼ ਕਪੂਰ ਨੈਟ ਐਪ ਦੇ CEO ਆ, £23.2 ਮਿਲੀਅਨ ਦੀ ਸੈਲਰੀ ਹਰ ਸਾਲ ਦੀ। ਅਜੀਤ ਜੈਨ CEO ਡਿਊਚੀਅਸ ਬੈਂਕ ਦੇ ਆ, ਉਹਨਾਂ ਦੀ ਵਰਥ $2 ਬਿਲੀਅਨ ਆ। ਤੇ ਇਸੇ ਤਰ੍ਹਾਂ ਬਸੰਤ ਨਾਰਾਸਿਮਨ CEO ਨੋਵਾਰਿਟਸ ਜਿਹੜੀ ਕੰਪਨੀ ਆ, ਤੇ ਪਦਮ ਸ਼੍ਰੀ ਵਾਰੀਅਰ ਇਹ CEO NIO US ਹੈਗੇ ਆ। ਸੋ ਟੌਪ ਦੀਆਂ 15 ਜਿਹੜੀਆਂ ਦੁਨੀਆ ਦੀਆਂ ਕੰਪਨੀਆਂ, ਉਹਨਾਂ ਦੇ ਹੁਣ CEO ਇੰਡੀਅਨ ਮੂਲ ਦੇ ਜਿਹੜੇ ਲੋਕ ਆ ਉਹ ਬਣੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਦੇ ਦਿਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਚਿੰਤਾ ਪੂਰੀ ਦੁਨੀਆ ਨੂੰ ਜਿਹੜੀ ਸਤਾ ਰਹੀ ਹੈਗੀ ਆ, ਓਮੀਕਰੋਨ ਜਿਹੜਾ ਇਸ ਟਾਈਮ COVID-19 ਦਾ ਜਿਹੜਾ ਵੇਰੀਐਂਟ ਆ, ਵਾਇਰਸ ਆ, ਉਹ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਨਾਰਥ ਅਮਰੀਕਾ ਦੇ ਵਿੱਚ ਵੀ ਪਹਿਲੇ ਕੇਸ ਜਿਹੜੇ ਆ ਕੈਨੇਡਾ ਦੇ ਵਿੱਚ ਉਹ ਹੁਣ ਲੱਭੇ ਨੇ। ਰਾਸ਼ਟਰਪਤੀ ਬਾਈਡਨ ਵੀ ਇਸ ਦੇ ਉੱਤੇ ਜਿਹੜੇ ਆ ਉਹ ਅੱਜ ਬੋਲ ਰਹੇ ਹੈਗੇ ਨੇ। ਕਹਿੰਦੇ ਵੀ ਕੰਸਰਨ ਦਾ ਕਾਰਨ ਤਾਂ ਹੈਗਾ, ਪਰ ਪੈਨਿਕ ਜਿਹੜਾ ਆ ਇਸ ਨੂੰ ਦੇਖ ਕੇ ਨਹੀਂ ਕਰਨਾ ਚਾਹੀਦਾ ਹੈਗਾ। ਸੋ ਕਾਜ਼ ਫਾਰ ਕੰਸਰਨ ਜਿਹੜਾ ਆ ਉਹਨਾਂ ਨੇ ਆਖਿਆ ਆ। ਸਾਊਥ ਅਫਰੀਕਾ ਦੇ ਜਿਹੜੇ ਸਾਇੰਟਿਸਟ ਆ, ਉਹ ਕਹਿੰਦੇ ਵੀ ਸਾਡੇ ਨਾਲ ਤੁਸੀਂ ਧੱਕਾ ਕਰ ਰਹੇ ਆ। ਇੱਕ ਤਾਂ ਤੁਹਾਨੂੰ ਅਸੀਂ ਲੱਭ ਕੇ ਦੇ ਰਹੇ ਆ ਵੀ ਇਹ ਇੱਕ ਨਵਾਂ ਵੇਰੀਐਂਟ ਆ ਜਿਹੜਾ ਬੜਾ ਘਾਤਕ ਆ, ਤੇ ਉਸ ਦਾ ਖਾਮਿਆਜ਼ਾ ਸਾਨੂੰ ਇਹ ਭੁਗਤਣਾ ਪੈ ਰਿਹਾ ਵੀ ਦੁਨੀਆ ਭਰ ਦੇ ਵਿੱਚ ਸਾਡੇ ਲਈ ਸਾਰੇ ਦਰਵਾਜ਼ੇ ਆ, ਸਾਡੇ ਲੋਕਾਂ ਦੇ ਲਈ ਉਹ ਤੁਸੀਂ ਬੰਦ ਕਰ ਰਹੇ ਆ। ਉਧਰ ਅੱਜ ਜਾਪਾਨ ਤੋਂ ਇਹ ਖਬਰ ਆ ਗਈ ਆ ਵੀ ਉਹਨਾਂ ਨੇ ਆਪਣੀਆਂ ਸਰਹੱਦਾਂ ਨਾਨ ਰੈਜ਼ੀਡੈਂਟ ਫੋਰਨਰਸ ਦੇ ਲਈ ਬੰਦ ਕਰ ਦਿੱਤੀਆਂ ਨੇ। ਓਮੀਕਰੋਨ ਵੇਰੀਐਂਟ ਆ ਉਸ ਦੇ ਚੱਲਦਿਆਂ। ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ, ਉਹਨਾਂ ਨੇ ਇਸ ਦੀ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਕਹਿੰਦੇ ਵੀ ਐਮਰਜੈਂਸੀ ਮੈਜਰਸ ਜਿਹੜੇ ਆ ਉਹ ਲਏ ਗਏ ਨੇ। 1 ਮਹੀਨੇ ਦੇ ਲਈ ਕਹਿੰਦੇ ਆ ਇਹਤਿਆਤੀ ਤੌਰ ਦੇ ਉੱਤੇ ਇਹਨਾਂ ਨੂੰ ਬੰਦ ਰੱਖਿਆ ਜਾਵੇਗਾ। ਬਿਜ਼ਨਸ ਟਰੈਵਲਰ, ਇੰਟਰਨੈਸ਼ਨਲ ਸਟੂਡੈਂਟ, ਫੋਰਨ ਵਰਕਰਸ ਜਿਹੜੇ ਆ ਉਹਨਾਂ ਨੂੰ ਉੱਥੇ ਵੜਨ ਤੋਂ ਜਿਹੜਾ ਆ ਉਹ ਨਾ ਕਰ ਦਿੱਤੀ ਗਈ ਆ। ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਹ ਪੂਰੇ ਓਮੀਕਰੋਨ ਵੇਰੀਐਂਟ ਦੇ ਚੱਲਦਿਆਂ ਕਿਤੇ ਕਿਤੇ ਧੱਕਾ ਜਿਹੜਾ ਆ, ਹਿਪੋਕ੍ਰੇਸੀ ਨਜ਼ਰ ਆ ਰਹੀ ਆ। ਬਹੁਤ ਸਾਰੇ ਮੁਲਕਾਂ ਨੇ ਜਿਹੜੇ ਅਫਰੀਕੀ ਮੁਲਕ ਆ, ਉਹਨਾਂ ਨੂੰ ਤਾਂ ਬੈਨ ਕੀਤਾ ਆ, ਪਰ ਉਸ ਤੋਂ ਇਲਾਵਾ ਯੂਰਪੀਅਨ, ਇਜ਼ਰਾਈਲ ਤੇ ਹੋਰ ਜਿਹੜੇ ਮੁਲਕ ਜਿੱਥੇ ਕਿ ਇਹ ਵੇਰੀਐਂਟ ਲੱਭਿਆ ਗਿਆ ਆ, ਹੁਣ ਤੱਕ ਉੱਥੇ ਪੁਸ਼ਟ ਕੇਸ ਆ ਚੁੱਕੇ ਨੇ, ਉਹਨਾਂ ਦੇ ਉੱਤੇ ਜਿਹੜੀ ਉਹਨਾਂ ਨੇ ਬੈਨ ਆ ਉਹ ਨਹੀਂ ਲਗਾਏ ਹੈਗੇ। ਸੋ ਇਹ ਹੁਣ ਇੱਕ ਨਵਾਂ ਵਿਵਾਦ, ਨਵੀਂ ਚਰਚਾ ਜਿਹੜੀ ਆ ਇਸ ਬਾਬਤ ਛਿੜ ਚੁੱਕੀ ਹੋਈ ਆ। ਸੋ ਇਸ ਦੇ ਕਰਦਿਆਂ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਹੜਕੰਪ ਪੂਰੀ ਤਰ੍ਹਾਂ ਜਿਹੜਾ ਉਹ ਮਚਿਆ ਪਿਆ ਹੈਗਾ ਆ। ਕਿਸੇ ਨੂੰ ਕੁਛ ਸਮਝ ਨਹੀਂ ਆ ਰਿਹਾ ਵੀ ਕੀ ਹੋਣਾ ਆ। ਕਹਿੰਦੇ ਵੀ ਜੇ ਤੁਸੀਂ ਅਤੀਤ ਦੇ ਵਿੱਚ ਦੇਖੋ ਪਿਛਲੇ ਕੁਛ ਜਿਹੜੇ ਸਾਲ ਦੇ ਵਿੱਚ ਹੀ ਇਹ ਦੇਖੋ, ਕਹਿੰਦੇ ਵੀ ਇਹ ਜਿਹੜੇ ਬੈਨ ਕੀਤੇ ਜਾਣ ਵਾਲੀਆਂ ਉਹ ਸਾਰੀਆਂ ਚੀਜ਼ਾਂ ਆ ਉਹ ਕੰਮ ਨਹੀਂ ਕਰਦੀਆਂ। ਲੋਕਾਂ ਦੇ ਨਾਲ ਇਹੀ ਚੀਜ਼ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ, ਤੇ ਇਹੀ ਚੀਜ਼ ਕੰਮ ਕਰਦੀ ਆ ਵੀ ਜਿਹੜੀ ਇਸ ਦੇ ਪ੍ਰੀਕਾਸ਼ਨ ਜਿਹੜੇ ਉਹ ਲਏ ਜਾਣ। ਹੁਣ ਫਾਈਜ਼ਰ, ਮੋਡਰਨਾ, ਇਹਨਾਂ ਨੇ ਵੀ ਅੱਜ ਐਲਾਨ ਕੀਤਾ ਆ ਵੀ ਉਹ ਇਸ ਵੇਰੀਐਂਟ ਦੇ ਉੱਤੇ ਆਪਣੀਆਂ ਜਿਹੜੀਆਂ ਵੈਕਸੀਨਸ ਆਲਰੇਡੀ ਹੈਗੀਆਂ ਆ, ਉਸ ਨੂੰ ਸਟੱਡੀ ਕਰਨਾ ਜਿਹੜੀਆਂ ਸ਼ੁਰੂ ਕਰਨਗੇ। ਫਾਈਜ਼ਰ ਵਾਲੇ ਤੇ ਮੋਡਰਨਾ ਵਾਲੇ ਕਹਿ ਰਹੇ ਆ ਵੀ ਮੇ ਬੀ 2022 ਦੇ ਵਿੱਚ ਇਸ ਵੇਰੀਐਂਟ ਨੂੰ ਨਜਿੱਠਣ ਦੇ ਲਈ ਜਿਹੜੀ ਵੈਕਸੀਨ ਆ ਉਹ ਤਿਆਰ ਕਰਨ ਦੀਆਂ ਜਿਹੜੀਆਂ ਸਾਡੀਆਂ ਉਹ ਕੋਸ਼ਿਸ਼ਾਂ ਹੋਣਗੀਆਂ। ਸੋ ਇਸ ਨੇ ਜਿਹੜਾ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਆ। ਮਾੜਾ ਜਿਹਾ ਆਪਾਂ ਨਾਰਮਲ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਰਹੇ ਸੀ, ਪਰ ਇਹ ਜਿਹੜਾ ਓਮੀਕਰੋਨ ਇਸ ਦਾ ਵੇਰੀਐਂਟ ਹੈਗਾ COVID-19 ਦਾ, ਇਸ ਨੇ ਤੜਥੱਲੀ ਜਿਹੜੀ ਆ ਉਹ ਮਚਾ ਦਿੱਤੀ ਹੈ। ਜੀ, ਸੋ ਬਿਲਕੁਲ ਜਿਹੜੇ ਐਕਸਪਰਟਸ ਆ ਉਹ ਕਹਿੰਦੇ ਆ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਆ ਵੀ ਜਿਹੜਾ ਵੈਕਸੀਨ ਆ ਉਹ ਇਹਦੇ ਅਗੇਂਸਟ ਕੰਮ ਕਰੂਗਾ ਜਾਂ ਨਹੀਂ। ਪਰ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਅਨਾਊਂਸ ਕਰ ਦਿੱਤਾ ਵੀ ਸੂਨਰ ਔਰ ਲੇਟਰ ਅਸੀਂ ਜਿਹੜੇ ਕੇਸ ਆ ਅਮਰੀਕਾ ਦੇ ਵਿੱਚ ਜ਼ਰੂਰ ਦੇਖਾਂਗੇ। 45 ਮਿੰਟ ਦੇ ਲਈ ਉਹਨਾਂ ਦੀ ਬਰੀਫਿੰਗ ਹੋਈ ਹੈਗੀ ਆ ਹੈਲਥ ਐਕਸਪਰਟਸ ਵੱਲੋਂ।
ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਕਈ ਜਗ੍ਹਾ ਤੋਂ ਜਿਹੜੀ ਟਰੈਵਲ ਆ ਉਹ ਵੀ ਬੰਦ ਕਰ ਦਿੱਤੀ ਗਈ ਆ। ਡਾਕਟਰ ਐਂਥਨੀ ਫੌਚੀ ਜਿਹੜੇ ਆ, ਉਹਨਾਂ ਨੇ ਕਿਹਾ ਵੀ ਸਾਇੰਟਿਸਟ, ਮੈਨੂੰ ਆਸ ਆ ਕੁਛ ਨਾ ਕੁਛ ਜਿਹੜਾ ਲੱਭ ਲੈਣਗੇ ਇਹਦੇ ਮਾਮਲੇ ਦੇ ਵਿੱਚ, ਵੀ ਕਿਸ ਤਰ੍ਹਾਂ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਆ। ਪਰ ਜਿਹੜੇ ਵੈਕਸੀਨ ਮੇਕਰ ਹੈਗੇ ਆ, ਜਿਹੜੇ ਵੈਕਸੀਨ ਬਣਾ ਰਹੇ ਆ, ਮੋਡਰਨਾ ਦੇ ਚੀਫ ਮੈਡੀਕਲ ਆਫਿਸਰ, ਉਹਨਾਂ ਨੇ ਇਹ ਕਿਹਾ ਆ ਵੀ ਓਮੀਕਰੌਨ ਵੇਰੀਐਂਟ ਦੇ ਕੋਲ 50 ਦੇ ਕਰੀਬ ਮੂਟੇਸ਼ਨਸ ਆ, ਜਿਹੜੀਆਂ 30 ਜਿਹੜੀਆਂ ਕੀ ਸਪਾਈਕ ਪ੍ਰੋਟੀਨ ਆ ਹਿਊਮਨ ਸੈੱਲ 'ਚ ਬੜੀ ਜਲਦੀ ਇਹ ਐਂਟਰ ਕਰ ਸਕਦੀਆਂ ਹੈਗੀਆਂ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਰਿਸਟ੍ਰਿਕਟ ਕਰਤਾ ਹੈ ਟਰੈਵਲ ਸਾਊਥ ਅਫਰੀਕਾ ਤੋਂ, ਬੋਟਸਵਾਨਾ, ਜ਼ਿੰਬਾਬਵੇ, ਨਮੀਬੀਆ, ਲਿਸੋਥੋ, ਐਸਵਾਤੀਨੀ, ਮੋਜ਼ੰਬੀਕ ਤੇ ਮਲਾਵੀ ਤੋਂ। ਤੇ ਇਹ ਕਹਿੰਦੇ ਵੀ ਅਸੀਂ ਜਿਹੜੇ ਡਾਕਟਰ ਫੌਚੀ ਤੇ CDC ਉਹਨਾਂ ਦੇ ਕਹਿਣ ਦੇ ਉੱਤੇ ਕੀਤਾ ਆ। ਓਮਨੀਕਰੌਨ ਦੇ ਜਿਹੜੇ ਵੇਰੀਐਂਟ ਆ ਆਲਰੇਡੀ 5 ਕੰਟੀਨੈਂਟਾਂ 'ਚ ਲੱਭ ਗਏ ਹੈਗੇ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੈਨੇਡਾ 'ਚ ਵੀ, ਸ਼ਾਇਦ ਨਾਰਥ ਅਮਰੀਕਾ ਦੇ ਵਿੱਚ, ਆਸਟ੍ਰੇਲੀਆ, ਅਫਰੀਕਾ, ਯੂਰਪ ਤੇ ਏਸ਼ੀਆ ਦੇ ਵਿੱਚ। Yeah. ਸੋ ਇਹ ਬੜੀ ਖਤਰੇ ਵਾਲੀ ਜਿਹੜੀ ਉਹ ਘੰਟੀ ਹੈਗੀ ਆ। ਜੀ, ਸੋ ਜਿੰਨੇ ਵੀ ਮਾਹਰ ਆ ਨਾ, ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਤੁਸੀਂ ਬੈਨ ਲਾਉਂਦੇ, ਉਨੀ ਦੇਰ ਤੱਕ ਤਾਂ ਵੇਰੀਐਂਟ ਪਹੁੰਚ ਚੁੱਕਾ ਹੁੰਦਾ ਸਾਰੇ ਪਾਸੇ। ਜੀ, ਜੀ। ਉਹ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਆ ਵੀ ਉਹ ਆਲਰੇਡੀ ਟਰੈਵਲ ਜਿਹੜਾ ਉਹ ਕਰ ਚੁੱਕਾ ਹੁੰਦਾ ਆ। ਪਰ ਤੁਸੀਂ ਦੇਖੋ ਹਰਜੋਤ ਸਿੰਘ ਜੀ, ਵੀ ਲੋਕਾਂ ਦਾ ਨਜ਼ਰੀਆ ਕਿੱਦਾਂ ਜਿਹੜਾ ਉਹ ਬਦਲਿਆ। ਜਦੋਂ ਬੈਨ ਨਹੀਂ ਸੀ ਲਾਇਆ, ਉਦੋਂ ਰੌਲਾ ਪੈਂਦੇ ਸੀ ਵੀ ਰੋਕਿਆ ਕਿਉਂ ਨਹੀਂ, ਰੋਕਿਆ ਕਿਉਂ ਨਹੀਂ। ਫਿਰ ਜੇ ਰੋਕ ਦਿੱਤਾ ਤੇ ਹੁਣ ਇਹ ਆ ਵੀ ਰੋਕਦੇ ਕਿਉਂ ਆ, ਰੋਕਦੇ ਕਿਉਂ ਆ। ਸੋ ਇਹ ਪਿਛਲੇ 1.5-2 ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਇਸ਼ੂਜ਼ ਦੇ ਉੱਤੇ ਲੋਕਾਂ ਨੇ ਜਿੱਦਾਂ ਸੀਸਾ ਹੁੰਦੀ ਆ ਨਾ, ਕਦੀ ਉੱਤੇ ਤੇ ਕਦੀ ਥੱਲੇ ਆ, ਉਹ ਚੀਜ਼ ਜਿਹੜੀ ਉਹ ਦੇਖੀ ਗਈ। ਯੂਰਪ ਦੇ ਤਾਂ ਹਰਜੋਤ ਸਿੰਘ ਜੀ ਤਕਰੀਬਨ ਦਰਜਨ ਮੁਲਕਾਂ ਦੇ ਵਿੱਚ ਇਹ ਵੇਰੀਐਂਟ ਆਲਰੇਡੀ ਉੱਥੇ ਲੱਭ ਚੁੱਕਾ ਹੈਗਾ ਆ। ਉਹਨਾਂ ਨੂੰ ਨਹੀਂ ਬੈਨ ਕੀਤਾ, ਬੈਨ ਵਿਚਾਰੇ ਜਿਹੜੇ ਅਫਰੀਕਾ ਵਾਲੇ ਮੁਲਕ ਆ, ਉਹ ਜਿਹੜੇ ਹੋ ਰਹੇ ਆ। ਸੋ ਸਾਊਥ ਅਫਰੀਕਾ ਵਾਲੇ ਵਿਚਾਰੇ ਐਵੇਂ ਨਹੀਂ ਪਿੱਟਦੇ, ਕਹਿੰਦੇ ਵੀ ਇੱਕ ਤਾਂ ਤੁਹਾਨੂੰ ਲੱਭ ਕੇ ਦਈਏ ਤੇ ਤੁਸੀਂ ਜਿਹੜਾ ਉਹ ਰੋਕੀ ਸਾਨੂੰ ਜਾਂਦੇ ਆ। ਇਸ ਜਿਹੜੇ ਭਾਸ਼ਣ ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਇਹੀ ਆਖਿਆ ਵੀ ਤੁਸੀਂ ਜਿਹੜੇ ਵੈਕਸੀਨੇਸ਼ਨ ਲਵਾਓ, ਬੂਸਟਰ ਸ਼ਾਟ ਲਵਾਓ। ਡਾਕਟਰ ਫਾਊਚੀ ਨੇ ਇਸ ਦੇ ਉੱਤੇ ਕਿਹਾ ਵੀ ਜਿਹੜੇ ਮੌਜੂਦਾ ਵੈਕਸੀਨੇਸ਼ਨਸ ਹੈਗੀਆਂ ਆ, ਉਹ ਕੁਛ ਹੱਦ ਤੱਕ ਇਸ ਦੇ ਪ੍ਰਤੀ ਪ੍ਰੋਟੈਕਸ਼ਨ ਜਿਹੜੀਆਂ ਆ ਉਹ ਪ੍ਰੋਵਾਈਡ ਕਰ ਸਕਦੀਆਂ ਆ। ਪਰ ਇਹ ਅਜੇ ਕੋਈ ਟੈਸਟਡ ਥਿਊਰੀ ਨਹੀਂ ਹੈਗੀ। ਇਸ ਦੇ ਜਿਹੜੇ ਟਰਾਇਲਸ ਆ, ਉਹ ਆਲਰੇਡੀ ਫਾਈਜ਼ਰ, ਮੋਡਰਨਾ, ਜੌਨਸਨ ਐਂਡ ਜੌਨਸਨ ਵਾਲੇ ਜਿਹੜੇ ਆ ਉਹ ਕਰਨ ਜਾ ਰਹੇ ਹੈਗੇ ਆ। ਸੋ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਟਰੈਵਲ ਕਰਨਾ ਹੈ, ਭਾਈ ਅਰਦਾਸਾਂ ਕਰੋ ਵੀ ਇਹ ਕਿਤੇ ਸਾਰਾ ਕੁਛ ਕੰਮਕਾਰ ਜਿਹੜਾ ਮੁੜ ਦੁਬਾਰਾ ਕਿਤੇ ਠੱਪ ਜਿਹੜਾ ਉਹ ਨਾ ਹੋ ਜਾਵੇ। 2 ਕੁ ਹਫ਼ਤੇ ਪਹਿਲਾਂ ਹੀ ਵਾਈਟ ਹਾਊਸ ਨੇ ਇਹ ਇੱਕ ਭਰੋਸਾ ਜਿਹਾ ਜਿਹੜਾ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਜੀ, ਦੇਖੋ ਅਸੀਂ ਹੁਣ ਮੁੜ ਕੇ ਇਕਨੋਮਿਕ ਤੌਰ ਦੇ ਉੱਤੇ ਕੁਛ ਵੀ ਜਿਹੜਾ ਉਹ ਸ਼ਟਡਾਊਨ ਨਹੀਂ ਕਰਨਾ, ਆਪਾਂ ਵੈਕਸੀਨੇਸ਼ਨਸ ਦੇ ਉੱਤੇ ਜ਼ੋਰ ਦੇਣਾ ਆ ਤੇ ਪ੍ਰੀਕਾਸ਼ਨਸ ਦੇ ਉੱਤੇ ਜਿਹੜਾ ਉਹ ਜ਼ੋਰ ਦੇਣਾ ਆ। ਪਰ ਕੇਸ ਆਉਂਦੇ ਹੀ ਇਹਨਾਂ ਨੇ ਕੁਛ ਮੁਲਕਾਂ ਤੋਂ ਜਿਹੜੇ ਆਲਰੇਡੀ ਰੋਕਾਂ ਜਿਹੜੀਆਂ ਉਹ ਲਾ ਦਿੱਤੀਆਂ ਹੈਗੀਆਂ ਆ। ਸੋ ਇਹ ਇੱਕ ਹੁਣ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਾ ਆ। ਸੋ ਸਾਇੰਸਦਾਨਾਂ ਨੂੰ ਇਸ ਟਾਈਮ ਹੱਥਾਂ ਪੈਰਾਂ ਦੀ ਪਈ ਆ ਵੀ ਕਰਨਾ ਆ ਤੇ ਕਰਨਾ ਕੀ ਆ, ਬਣੂਗਾ ਕੀ। ਹੁਣ ਕੋਵਿਡ ਦੀਆਂ ਜਿਹੜੀਆਂ ਮੌਜੂਦਾ ਵੈਕਸੀਨ ਆਲੀਆਂ ਆ, ਹੁਣ ਉਹਨਾਂ ਦੇ ਲਈ ਵੀ ਦਚੁੱਤੀ ਜਿਹੜੀ ਹਰਜੋਤ ਸਿੰਘ ਜੀ ਇਹ ਹੈਗੀ ਆ ਵੀ ਹੁਣ ਜਿਹੜਾ ਚੱਲ ਰਿਹਾ ਵੇਰੀਐਂਟ ਆ ਉਸ ਦੇ ਹਿਸਾਬ ਦੇ ਨਾਲ ਕਰੀਏ, ਜਾਂ ਜਿਹੜਾ ਨਵਾਂ ਵੇਰੀਐਂਟ ਹੈਗਾ ਆ ਉਸ ਦੇ ਪ੍ਰਤੀ ਜਿਹੜੀ ਪ੍ਰਭਾਵਸ਼ਾਲੀ ਵੈਕਸੀਨ ਆ ਉਸ ਦੇ ਹਿਸਾਬ ਦੇ ਨਾਲ ਕਰਨਾ ਚਾਹੀਦਾ ਆ। ਪਰ ਲੋਕਾਂ ਨੂੰ ਇਹ ਹਦਾਇਤ ਜਿਹੜੀ ਉਹ ਦਿੱਤੀ ਜਾ ਰਹੀ ਹੈਗੀ ਆ ਵੀ ਜਿਹੜੀ ਵੈਕਸੀਨ ਰਾਈਟ ਨਾਓ ਉਪਲਬਧ ਹੈਗੀ ਆ, ਜੇ ਤੁਸੀਂ ਨਹੀਂ ਲਗਵਾਈ, ਉਹ ਤੁਸੀਂ ਜਿਹੜੀ ਉਹ ਲਗਵਾ ਲਓ। ਹੁਣ ਜਦੋਂ ਇਸ ਦੇ ਪ੍ਰਤੀ ਇਸ ਨੂੰ ਜਿਹੜੇ ਰੋਕਣ ਵਾਲੀ ਕੋਈ ਵੈਕਸੀਨ ਜਿਹੜੀ ਉਹ ਆਉਂਦੀ ਆ, ਤਾਂ ਉਹ ਫਿਰ ਉਦੋਂ ਦੀ ਉਦੋਂ ਦੇਖੀ ਜਾਊਗੀ। ਹਾਲ ਦੀ ਘੜੀ ਜੋ ਉਪਲਬਧ ਹੈਗਾ ਆ ਉਸ ਨੂੰ ਬੋਲੋ। ਜੀ। ਜਿਹੜਾ ਮਲਾਵੀ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਐਫਰੋਫੋਬੀਆ ਨਾਮ ਜਿਹੜਾ ਆ ਉਹ ਕੀਤਾ ਆ ਵੀ ਜਿਹੜਾ ਓਮੀਕਰੋਨ ਦੇ ਕਰਕੇ ਜਿਹੜਾ ਅਫਰੀਕਨ ਕੰਟਰੀਜ਼ ਦੇ ਉੱਤੇ ਜਿਹੜਾ ਬੈਨ ਲਾਇਆ ਆ, ਇਹ ਹੋਰ ਕੁਛ ਨਹੀਂ, ਇਹ ਇੱਕ ਐਫਰੋਫੋਬੀਆ ਆ। ਜੀ, ਬਿਲਕੁਲ। ਤੇ ਜਿਹੜੀ ਓਮੀਕਰੌਨ ਵੇਰੀਐਂਟ ਆ, ਇਸ ਨੂੰ ਜਿਹੜਾ ਵੇਰੀਐਂਟ ਆਫ ਕਨਸਰਨ ਕਰਨ ਦੇ ਲਈ, ਡਿਕਲੇਅਰ ਕਰਨ ਦੇ ਲਈ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਨਾਂ ਨੇ ਬਹੁਤ ਜਿਹੜੀ ਤੇਜ਼ੀ ਲਿਆਂਦੀ ਆ। ਕਹਿੰਦੇ ਵੀ ਬਹੁਤ ਫਾਸਟ ਫੈਲ ਰਹੀ ਆ ਸਾਊਥ ਅਫਰੀਕਾ ਦੇ ਵਿੱਚ, ਤੇ ਇਸ ਕਰਕੇ ਇਹ ਕੀਤਾ ਗਿਆ ਆ। ਇਹਨੂੰ ਜਿਹੜਾ ਵੇਰੀਐਂਟ ਆਫ ਕਨਸਰਨ ਕਿਹਾ ਗਿਆ ਆ। ਹੁਣ ਤੱਕ ਜਿਹੜੇ ਵੇਰੀਐਂਟ ਆਫ ਕਨਸਰਨ ਆ, ਉਹ 5 ਹੋ ਚੁੱਕੇ ਆ: ਅਲਫਾ, ਬੀਟਾ, ਗਾਮਾ, ਡੈਲਟਾ ਤੇ ਓਮੀਕਰੌਨ। ਤੇ ਜਿਸ ਤਰ੍ਹਾਂ ਤੁਸੀਂ ਵੈਕਸੀਨ ਲਵਾਉਣ ਦੀ ਗੱਲ ਕਰਦੇ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਆ ਵੀ ਸਾਰਿਆਂ ਨੂੰ ਜਿਹੜਾ ਵੈਕਸੀਨ ਲਵਾਉਣਾ ਚਾਹੀਦਾ ਆ। ਤੇ ਕੈਲੀਫੋਰਨੀਆ ਦੇ ਵਿੱਚ ਇੱਕ ਟਾਊਨ ਨੇ ਆਪਣੇ ਆਪ ਨੂੰ ਇਹ ਕਹਿ ਤਾ ਵੀ ਅਸੀਂ
ਜਿਹੜੇ ਕੌਂਸਟੀਟਿਊਸ਼ਨਲ ਰਿਪਬਲਿਕ ਹੈਗੇ ਆ, ਸਾਡੇ ਤੇ ਫੈਡਰਲ ਗਵਰਨਮੈਂਟ ਦਾ ਕੋਈ ਰੂਲ ਨਹੀਂ ਲਾਗੂ ਹੋਊਗਾ। ਔਰੋਵਿਲ ਜਿਹੜਾ ਯੂਬਾ ਸਿਟੀ ਤੋਂ ਅੱਗੇ ਟਾਊਨ ਆ, ਸਰੋਤਿਆਂ ਨੂੰ ਯਾਦ ਹੋਊਗਾ, ਜਿੱਥੇ ਇੱਕ ਵਾਰੀ ਡੈਮ ਟੁੱਟਣ ਦੀਆਂ ਬਹੁਤ ਖਬਰਾਂ ਆਈਆਂ ਸੀਆਂ, ਕਾਫੀ ਸਿਚੁਏਸ਼ਨ ਖਤਰਨਾਕ ਬਣੀ ਸੀ। ਉਸ ਟਾਊਨ ਦੇ ਜਿਹੜੇ ਵਾਈਸ ਮੇਅਰ ਸਕਾਟ ਥੋਮਸਨ ਆ, ਕਹਿੰਦੇ 2 ਨਿਆਣਿਆਂ ਦੇ, ਜੰਗ ਨਿਆਣਿਆਂ ਦੇ ਬਾਪ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਗਵਰਨਰ ਗੈਬਨ ਨਿਊਸਮ ਦੀ ਮੈਂਡੇਟ ਹੈਗੀ ਆ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੈਕਸੀਨ ਲਵਾਉਣਾ ਚਾਹੀਦਾ, ਅਸੀਂ ਉਹਦੇ ਅਗੇਂਸਟ ਆ। ਤੇ ਉਹਨਾਂ ਨੇ ਜਿਹੜਾ ਵੋਟ ਪਾ ਕੇ ਜਿਹੜਾ ਕੌਂਸਟੀਟਿਊਸ਼ਨਲ ਇੱਕ ਤਰ੍ਹਾਂ ਨਾਲ ਇੰਡੀਪੈਂਡੈਂਟ ਆ ਅਸੀਂ, ਵੀ ਸਾਡੇ ਤੇ ਜਿਹੜੇ ਸਟੇਟ ਜਾਂ ਗਵਰਨਮੈਂਟ ਦੇ ਲਾ ਨਹੀਂ ਲਾਗੂ ਹੋਊਗੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ, ਇਹ ਮਤਾ ਪਾਸ ਕਰ ਦਿੱਤਾ। ਜੀ, ਜੀ। ਉਧਰ ਮਿਲਟਰੀ ਦੇ ਵਿੱਚ ਵੀ ਰੌਲਾ ਰੱਪਾ ਜਿਹੜਾ ਇਸ ਵੈਕਸੀਨ ਮੈਂਡੇਟ ਨੂੰ ਲੈ ਕੇ ਚੱਲ ਰਿਹਾ ਹੈ। ਕਹਿੰਦੇ ਵੀ ਡੈਡਲਾਈਨ ਨਜ਼ਦੀਕ ਜਿਹੜੀ ਉਹ ਆ ਰਹੀ ਹੈ ਕੋਵਿਡ-19 ਦੇ ਵੈਕਸੀਨ ਜਿਹੜੀ ਉਹ ਲਗਵਾਉਣ ਦੇ ਲਈ। ਕਹਿੰਦੇ ਵੀ ਇੱਦਾਂ ਨਾ ਕਰਨ ਦੇ ਉੱਤੇ ਜਿਹੜੇ ਹਜ਼ਾਰਾਂ ਹੀ ਅਮਰੀਕਨ ਸਰਵਿਸ ਮੈਂਬਰਸ ਆ, ਉਹਨਾਂ ਦੇ ਉੱਤੇ ਜਿਹੜਾ ਡਿਸਪਲਿਨਰੀ ਐਕਸ਼ਨ ਜਿਹੜਾ ਉਹ ਹੋ ਸਕਦਾ। ਕਹਿੰਦੇ ਵੀ ਕਈਆਂ ਮਾਮਲਿਆਂ ਦੇ ਵਿੱਚ ਡਿਸਮਿਸਲ ਤੱਕ ਵੀ ਉਹ ਹੋਊਗਾ। ਸੋ ਸੋਮਵਾਰ ਹੀ ਜਿਹੜੀ ਅਖੀਰਲੀ ਤਰੀਕ ਹੈਗੀ ਆ ਜੀ, ਜਿਹੜੀ ਫੁੱਲੀ ਵੈਕਸੀਨੇਟ ਜਿਹੜਾ ਉਹ ਹੋਣ ਦੇ ਲਈ। ਸੋ ਵੈਕਸੀਨ ਜਿਹੜੀਆਂ ਡੈਡਲਾਈਨਸ ਆ ਉਹ ਇਸ ਟਾਈਮ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਨੇ। ਜੌਨ ਸ਼ਪੇਰੀਆ ਸੈਕਟਰੀ ਆਫ ਡਿਫੈਂਸ ਲੋਇਡ ਆਸਟਿਨ, ਉਹਨਾਂ ਨੇ ਜਿਹੜਾ ਮੈਮੋ ਆ ਉਹ ਆਲਰੇਡੀ ਇਸ਼ੂ ਜਿਹੜਾ ਉਹ ਕੀਤਾ ਹੋਇਆ ਹੈਗਾ ਵੀ ਕੋਵਿਡ-19 ਵੈਕਸੀਨਸ ਆ ਉਹ ਰਿਕੁਆਇਰਮੈਂਟ ਜਿਹੜੀ ਉਹ ਰਹੇਗੀ। ਜਨਰਲ ਡੇਵਿਡ ਬਰਗਰ ਯੂਐਸ ਮਰੀਨ ਕਾਰਪਸ ਦੇ ਕਮਾਂਡੈਂਟ ਆ। ਸੋ ਕਹਿੰਦੇ ਵੀ ਸਾਨੂੰ ਸਾਰੇ ਹੀ ਐਵਰੀ ਸਿੰਗਲ ਮਰੀਨ ਜਿਹੜਾ ਯੂਨਿਟ ਦੇ ਵਿੱਚ ਆ ਉਹ ਵੈਕਸੀਨੇਟਡ ਚਾਹੀਦਾ ਆ। ਸਾਡੇ ਕੋਲ ਐਕਸਟਰਾ ਮਰੀਨਸ ਨਹੀਂ ਹੁੰਦੇ ਤੇ ਨਾ ਹੀ ਜਿਹੜੇ ਉਹ ਹੈਗੇ ਆ। ਨੇਵੀ ਨੇ ਜਿਹੜਾ ਉਹ ਜਿੱਥੇ ਕਹਿੰਦੇ ਵੀ ਸੀਰੀਅਸ ਆਊਟਬ੍ਰੇਕ ਵੀ ਜਿਹੜਾ ਹੋਇਆ ਸੀਗਾ, ਜਿਹੜੇ ਖਾਸ ਕਰਕੇ ਬਾਹਰਲੇ ਮੁਲਕ ਦੇ ਵਿੱਚ ਕੈਰੀਅਰ ਗਏ ਸੀਗੇ USS ਰੂਜ਼ਵੈਲਟ, ਉਹਨਾਂ ਨੇ ਕਹਿੰਦੇ ਵੀ ਹੁਣ ਤੱਕ ਦਾ ਨੇਵੀ ਦਾ ਸਭ ਤੋਂ ਬੈਸਟ ਰੈਕਡ ਹੈਗਾ। 97% ਜਿਹੜੇ ਨੇਵੀ ਵਾਲੇ ਨੇ ਉਹਨਾਂ ਨੇ ਫੁੱਲੀ ਵੈਕਸੀਨੇਟ ਜਿਹੜੇ ਉਹ ਹੋ ਚੁੱਕੇ ਹੋਏ ਨੇ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਹੈ। ਓਬਵੀਅਸਲੀ ਆਪਾਂ ਨੂੰ ਪਤਾ ਵੀ ਇਹ ਚਿਰ ਦਾ ਪੋਲੀਟੀਕਲ ਮੁੱਦਾ ਤਾਂ ਬਣਿਆ ਹੀ ਪਿਆ ਹੈਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਸੋਸ਼ਲ ਮੀਡੀਆ ਨੇ ਪੂਰੀ ਦੁਨੀਆ ਨੂੰ ਕਮਲੇ ਤਾਂ ਕੀਤਾ ਹੀ ਹੋਇਆ ਆ, ਤੇ ਬੱਚਿਆਂ ਦੇ ਉੱਤੇ ਜਿਹੜਾ ਇਹਦਾ ਬਹੁਤ ਬੁਰਾ ਅਸਰ ਪੈ ਰਿਹਾ ਹੈਗਾ। ਮਿਨੇਸੋਟਾ ਤੋਂ ਇੱਕ ਖਬਰ ਆ ਰਹੀ ਆ ਵੀ ਥੈਂਕਸਗਿਵਿੰਗ ਦੇ ਦੌਰਾਨ ਕੁਛ ਬੱਚੇ ਜਿਹੜੇ ਇਕੱਠੇ ਹੋ ਕੇ ਇੱਕ ਵੀਡੀਓ ਬਣਾ ਰਹੇ ਸੀ, ਜਿਨ੍ਹਾਂ ਦੇ ਵਿੱਚ ਇੱਕ 5 ਸਾਲਾਂ ਦਾ ਬੱਚਾ ਸੀਗਾ, ਉਹਨੂੰ ਜਿਹੜਾ ਗੋਲੀ ਮਾਰੀ ਤੇ ਉਹਦੀ ਮੌਤ ਹੋ ਗਈ। ਤੇ ਗੋਲੀ ਮਾਰਨ ਵਾਲਾ ਵੀ 13 ਸਾਲਾਂ ਦਾ ਹੀ ਬੱਚਾ ਸੀਗਾ। ਬਰੁਕਲਿਨ ਪਾਰਕ ਪੁਲਿਸ ਡਿਪਾਰਟਮੈਂਟ ਨੂੰ ਉੱਥੇ ਕਾਲ ਕੀਤਾ ਗਿਆ ਵੀਕਐਂਡ ਦੇ ਦੌਰਾਨ, ਪਰ ਉਹ ਕਹਿੰਦੇ ਜਦੋਂ ਅਸੀਂ ਪਹੁੰਚੇ ਤੇ ਉਸ ਟਾਈਮ ਤੇ ਬੱਚੇ ਦੀ ਜਿਹੜੀ ਮੌਤ ਹੋ ਚੁੱਕੀ ਸੀ। 13 ਸਾਲਾਂ ਦਾ ਜਿਹੜਾ ਬੱਚਾ ਆ, ਉਸ ਨੇ ਕਹਿੰਦੇ ਐਕਸੀਡੈਂਟਲੀ ਜਿਹੜੀ ਆ ਗਨ ਚਲਾ ਦਿੱਤੀ ਜਦੋਂ ਉਹ ਸੋਸ਼ਲ ਮੀਡੀਆ ਵੀਡੀਓ ਬਣਾ ਰਹੇ ਸੀ। ਸੋ ਹੁਣ ਇਹ ਹਿਸਾਬ ਲਾਓ, ਹੁਣ ਕਹਿੰਦੇ ਵੀ ਉਹਦੇ ਹੱਥ ਹਥਿਆਰ ਕਿੱਥੋਂ ਆਇਆ? ਉਹ ਜਿਹੜਾ ਗਨ ਸੀਗੀ ਉਹ ਜਿਹਦੀ ਆ ਉਹ ਬੰਦਾ ਚਾਰਜ ਹੋਣਾ ਚਾਹੀਦਾ, ਪਰ ਤੁਸੀਂ ਦੇਖੋ ਵੀ ਛੋਟੇ-ਛੋਟੇ ਬੱਚਿਆਂ ਦੇ ਹੱਥ ਜੇ ਗਨ ਆ ਰਹੀ ਤੇ ਸੋਸ਼ਲ ਮੀਡੀਆ ਤੇ ਉਹ ਵੀਡੀਓ ਬਣਾ ਰਹੇ ਤੇ 5 ਸਾਲਾਂ ਦੇ ਬੱਚੇ ਦੇ ਗੋਲੀ ਲੱਗੀ ਹੈ। ਇਹ ਬਹੁਤ ਜਿਹੜੀ ਆ ਬਹੁਤ ਹੀ ਖਤਰਨਾਕ ਜਿਹੜਾ ਮਾਹੌਲ ਹੈਗਾ ਆ। ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਗੱਲ ਇਹ ਆ ਵੀ ਜਿਹੜੇ ਕਈ ਲੋਕ ਹਥਿਆਰ ਰੱਖਦੇ ਉਹ ਸੀਰੀਅਸ ਨਹੀਂ ਆ। ਉਹ ਐਵੇਂ ਜੱਕੋ ਤੱਕੀ ਦੇਖੋ ਦੇਖੀ ਜਿਹੜੇ ਉਹ ਕਰੀ ਜਾਂਦੇ। ਭਾਈ ਤੁਹਾਨੂੰ ਸੇਫਟੀ ਦਾ ਪਹਿਲੋਂ ਮੇਜਰ ਥਿੰਗ ਜਿਹੜੀ ਹੋਣੀ ਚਾਹੀਦੀ। ਹੁਣ ਆਪਾਂ ਵੀਡੀਓ ਦੇਖਦੇ ਹਾਂ, ਆਪਣੇ ਪੰਜਾਬੀ ਗਾਣੇ ਵਾਲਿਆਂ ਦੀ ਗੱਲ ਕਰ ਲਓ, ਉਹ ਟ੍ਰਿਗਰ ਦੇ ਉੱਤੇ ਹੱਥ ਰੱਖ ਕੇ ਬੰਦੂਕ ਬਣਾਈ ਜਾਂਦੇ, ਉਹ ਸਿਰ ਨੂੰ ਖੁਰਕਣ ਡੇ ਹੁੰਦੇ ਆ। ਉਹ ਲੋਕਾਂ ਨੂੰ ਕੀ ਉਹਨਾਂ ਨੇ ਸਮਝਾਉਣਾ ਵੀ ਜਿਹੜੀ ਗਨ ਸੇਫਟੀ ਆ ਉਹ ਕਿੰਨੀ ਅਹਿਮ ਆ, ਕਿੰਨੀ ਜਿਹੜੀ ਆ ਉਹ ਜ਼ਰੂਰੀ ਆ। ਫਿਰ ਇਦਾਂ ਦੀਆਂ ਜਿਹੜੀਆਂ ਪੁੱਠੀਆਂ ਹਰਕਤਾਂ ਜਿਹੜੀਆਂ ਵਾਪਰਦੀਆਂ ਤੇ ਜਿਹੜੇ ਭਾਈ ਸਹੀ ਤਰੀਕੇ ਦੇ ਨਾਲ ਗਨ ਰੱਖਦੇ ਆ, ਉਹਨਾਂ ਦੇ ਫਿਰ ਦੁਆਲੇ ਹੋ ਜਾਂਦੇ ਆ ਸਾਰੇ ਜਾਣੇ ਵੀ ਇਹਨਾਂ ਨੂੰ ਬੰਦੂਕਾਂ ਦੀ ਲੋੜ ਨਹੀਂ ਆ, ਇਹ ਹੈ ਉਹ ਹੈ। ਦੇਖੋ ਇਹ ਆਪਣਾ ਸੈਕਿੰਡ ਅਮੈਂਡਮੈਂਟ ਰਾਈਟ ਹੈਗਾ ਆ, ਤੁਸੀਂ ਗਨ ਜਿਹੜੀ ਉਹ ਰੱਖ ਸਕਦੇ ਆ ਜੇ ਜਿਹੜੇ ਵੀ ਤੁਹਾਡੇ ਪ੍ਰੀ ਰਿਕੁਇਜ਼ਿਟ ਆ, ਜੇ ਤੁਸੀਂ ਉਸ ਨੂੰ ਫੋਲੋ ਜਿਹੜਾ ਉਹ ਕਰਦੇ ਹੈਗੇ ਆ। ਪਰ ਬੱਚਿਆਂ ਤੱਕ ਸੇਫਟੀ ਨਹੀਂ ਰੱਖਣੀ, ਬੱਚਿਆਂ ਤੱਕ ਬੰਦੂਕਾਂ ਜਿਹੜੀਆਂ ਉਹ ਪਹੁੰਚ ਜਾਣੀਆਂ, ਉਹਦੇ ਵਿੱਚ ਵੱਡਾ ਕਸੂਰ ਜਿਹੜਾ ਉਹਨਾਂ ਦੇ ਪੇਰੈਂਟਸ ਦਾ ਰਹਿੰਦਾ ਆ, ਉਹਨਾਂ ਗਨ ਓਨਰਸ ਦਾ, ਉਹਨਾਂ ਦਾ ਰਹਿੰਦਾ ਵੀ ਜਿਹੜੇ ਧਿਆਨ ਨਹੀਂ ਜਿਹੜੀ ਇਸ ਚੀਜ਼ ਨੂੰ ਰੱਖਦੇ, ਤੇ ਬਦਨਾਮ ਜਿਹੜੀ ਫਿਰ ਪੂਰੀ ਦੀ ਪੂਰੀ ਜਿਹੜੀ ਕਮਿਊਨਿਟੀ ਆ ਉਸ ਨੂੰ ਜਿਹੜਾ ਉਸ ਤਰੀਕੇ ਨਾਲ ਕਰ ਦਿੱਤਾ ਜਾਂਦਾ ਆ। ਤੇ ਬਾਕੀ ਦੇਖੋ ਦੇਖੀ ਸਾਰੇ ਜਾਣੇ ਸੋਸ਼ਲ ਮੀਡੀਆ ਦੇ ਵਿੱਚ ਲਾਈਕਸ, ਕਮੈਂਟ, ਸ਼ੇਅਰ, ਉਸ ਦੇ ਪਿੱਛੇ ਜਿਹੜਾ ਡੋਪਾਮੀਨ ਇਫੈਕਟ ਜਿਹੜਾ ਉਹ ਲੈਣ ਦੀ ਖਾਤਰ ਉਹ ਬਹੁਤ ਜਿਹੜਾ ਪੁੱਠੀਆਂ ਸਿੱਧੀਆਂ ਹਰਕਤਾਂ ਜਿਹੜੀਆਂ ਉਹ ਕਰਦੇ ਆ। ਇਹ ਕੋਈ ਪਹਿਲੀ ਵਾਰੀ ਨਹੀਂ ਆ ਹਰਜੋਤ ਸਿੰਘ ਜੀ ਇਹ ਚੀਜ਼ ਵਾਪਰੀ ਆ, ਤੇ ਜੋ ਹਾਲਾਤ ਆ ਇਹ ਕੋਈ ਅਖੀਰਲੀ ਵਾਰੀ ਨਹੀਂ ਹੈਗੇ।
ਲੋਕੀ ਤਾਂ ਫੋਟੋ ਖਿਚਾਉਂਦੇ ਕੋਈ ਰੇਲ ਗੱਡੀ ਦੇ ਮੂਹਰੇ ਆ ਜਾਂਦਾ, ਕੋਈ ਖਾਈ 'ਚ ਡਿੱਗ ਪੈਂਦਾ ਆ, ਕਿਤੇ ਕਿਸੇ ਦਾ ਐਕਸੀਡੈਂਟ ਜਿਹੜਾ ਉਹ ਹੋ ਜਾਂਦਾ ਸੈਲਫੀ ਦੇ ਚੱਕਰ ਦੇ ਵਿੱਚ। ਸੋ ਇਦਾਂ ਦੀਆਂ ਹਰਕਤਾਂ ਤੋਂ ਜਿਹੜਾ ਆ ਭਾਈ ਜਿਹੜਾ ਉਹ ਬਚੋ। ਨਿਆਣਿਆਂ ਨੂੰ ਗੁੱਡ ਬੈਡ ਚੰਗਾ ਕੀ ਆ ਮਾੜਾ ਕੀ ਆ ਉਸ ਦੇ ਬਾਰੇ ਉੱਦਾਂ ਜਿਹੜਾ ਉਹ ਤੁਸੀਂ ਦੇਖੋ। ਸੋਸ਼ਲ ਮੀਡੀਆ ਦੇ ਉੱਤੇ ਲਿਮਿਟ ਜਿਹੜੀ ਆ ਉਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀ ਆ। ਸੋਸ਼ਲ ਜਿਹੜਾ ਉੱਦਾਂ ਸਮਾਜਿਕ ਤਾਣੇ ਬਾਣੇ ਦਾ ਜਿਹੜਾ ਨਿਘਾਰ ਆ, ਬਹੁਤ ਵੱਡਾ ਕਾਰਨ ਜਿਹੜਾ ਆ ਉਸ ਦੇ ਵਿੱਚ ਸੋਸ਼ਲ ਮੀਡੀਆ ਇਸ ਟਾਈਮ ਬਣ ਚੁੱਕਾ ਹੋਇਆ ਹੈ। ਜੀ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕਹਿੰਦੇ ਵੀ ਕੈਨੇਡਾ ਦੇ ਵਿੱਚ ਇੱਕ ਪ੍ਰੋਫੈਸਰ ਜਿਹੜੀ ਬੀਬੀ ਆ, ਉਹ ਆਪਣੇ ਆਪ ਨੂੰ ਇਹ ਕਹਿ ਰਹੀ ਸੀ ਵੀ ਮੈਂ ਜਿਹੜੇ ਓਰੀਜਨਲ ਇੰਡੀਅਨਸ ਹੈਗੇ ਆ, ਉਹਨਾਂ ਦੇ ਇੱਕ ਟਰਾਈਬ ਵਿੱਚੋਂ ਆ, ਤੇ ਉਹ ਕਾਫੀ ਹਾਈ ਲੈਵਲ ਪੋਜੀਸ਼ਨ ਦੇ ਉੱਤੇ ਪਹੁੰਚ ਗਈ। ਕੈਰੀ ਬੋਰਾਸਾ ਨਾਮ ਦੀ ਇਹ ਬੀਬੀ ਜਿਹੜੀ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਰਿਸਰਚ ਇੰਸਟੀਚਿਊਟ ਆ, ਉਹਦੇ ਜਿਹੜੀ ਸਾਇੰਟੀਫਿਕ ਡਾਇਰੈਕਟਰ ਸੀਗੀ। ਤੇ ਹੌਲੀ-ਹੌਲੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੋਈ, ਪਤਾ ਚੱਲਿਆ ਵੀ ਉਹ ਆਪਣੇ ਆਪ ਨੂੰ ਇੱਕ ਮੈਟਿਸ ਨੇਸ਼ਨ ਜਿਹੜਾ ਇੰਡੀਅਨਸ ਦਾ ਹੈਗਾ, ਰੈਡ ਇੰਡੀਅਨਸ ਦਾ, ਉਹਨੂੰ ਬਿਲੋਂਗ ਕਰਦੀ ਆ। ਪਰ ਜਦੋਂ ਪਤਾ ਚੱਲਿਆ ਵੀ ਉਹਦੇ ਪੇਰੈਂਟਸ ਤਾਂ ਜਿਹੜੇ ਆ ਰਸ਼ੀਆ, ਪੋਲੈਂਡ ਤੇ ਚੈਕੋਸਲੋਵਾਕੀਆ ਤੋਂ ਆਏ ਆ। ਹੁਣ ਉਸ ਲੇਡੀ ਨੂੰ ਜਿਹੜਾ ਉਹ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਪ੍ਰੋਫੈਸਰ ਸੀ, ਉੱਥੋਂ ਜਿਹੜਾ ਫਾਇਰ ਕਰ ਦਿੱਤਾ ਗਿਆ ਹੈਗਾ। ਕੁਛ ਵੀ ਜਿਹੜਾ ਦੁਨੀਆ ਕੁਛ ਵੀ ਜਿਹੜੀ ਉਹ ਕਹਿਣ ਨੂੰ ਤਿਆਰ ਜਿਹੜੀ ਉਹ ਹੋਈ ਪਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫੈਡਐਕਸ ਤੇ ਯੂਪੀਐਸ ਤੋਂ ਹੁਣ ਅੱਗੇ ਜਿਹੜੀ ਉਹ ਲੰਘਣ ਜਾ ਰਹੀ ਆ ਐਮਾਜ਼ੋਨ। ਕਹਿੰਦੇ ਵੀ ਅਮਰੀਕਾ ਦੀ ਸਭ ਤੋਂ ਵੱਡੀ ਡਿਲੀਵਰੀ ਸਰਵਿਸ ਅਰਲੀ 2022 ਤੱਕ ਜਿਹੜੀ ਉਹ ਬਣ ਜਾਵੇਗੀ। ਸਭ ਨੂੰ ਵੀ ਪਤਾ ਆ ਵੀ ਐਮਾਜ਼ੋਨ ਦਾ ਜਿਹੜਾ ਇਸ ਟਾਈਮ ਖੇਤਰ ਆ ਉਹ ਬਹੁਤ ਜ਼ਿਆਦਾ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਫੈਲ ਚੁੱਕਾ ਹੋਇਆ ਆ। ਇਹ ਬਹੁਤ ਪੁਰਾਣੀਆਂ ਜਿਹੜੀਆਂ ਡਿਲੀਵਰੀ ਸਰਵਿਸਿਜ਼ ਹੈਗੀਆਂ ਨੇ ਯੂਪੀਐਸ ਤੇ ਫੈਡਐਕਸ, ਇਹਨਾਂ ਨੂੰ ਦੇਖੋ ਮਾਤ ਪਾਉਣ ਜਾ ਰਹੀ ਆ। ਕੁਛ ਸਾਲ ਪਹਿਲਾਂ ਤਾਂ ਇਹਨਾਂ ਨੇ ਆਪਣੇ ਵੱਖੋ ਵੱਖਰੇ ਜਿਹੜੇ ਫਲੀਟ ਪ੍ਰੋਗਰਾਮਸ ਕਈ ਤਰੀਕੇ ਦੇ ਜਿਹੜੇ ਉਹ ਚਲਾਏ ਸੀ। ਹਰ ਤੁਹਾਨੂੰ ਜਿਹੜਾ ਆ ਕੁਛ ਮਿੰਟਾਂ ਬਾਅਦ ਟਰੱਕ ਇੱਕ ਆਪਾਂ ਨੂੰ ਜਦੋਂ ਤੁਸੀਂ ਵੀ ਫਰੀਵੇ ਦੇ ਉੱਤੇ ਕਿਤੇ ਵੀ ਕੋਈ ਵੀ ਜਾਂਦਾ ਹੈ ਤੇ ਪ੍ਰਾਈਮ ਵਾਲਾ ਜਿਹੜਾ ਆ ਉਹ ਆਪਾਂ ਨੂੰ ਨਜ਼ਰ ਉਹਨਾਂ ਦਾ ਆਉਂਦਾ। ਕਿੰਨੇ ਵੱਡੇ ਵੱਡੇ ਹੱਬ ਨੇ, ਬਹੁਤ ਸਾਰੇ ਜਿਹੜੇ ਟਰੱਕਰਸ ਆ ਹੁਣ ਐਮਾਜ਼ੋਨ ਦੇ ਨਾਲ ਮਿਲ ਕੇ ਜਿਹੜਾ ਆ ਉਹ ਕੰਮ ਕਰਦੇ ਨੇ। ਬਾਕੀ ਤੁਹਾਡੇ ਘਰ ਤੱਕ ਉੱਥੋਂ ਫਿਰ ਵੇਅਰ ਹਾਊਸਿਸ ਤੋਂ ਜਿਹੜੀਆਂ ਡਿਲੀਵਰੀਆਂ ਆ ਉਹ ਵੀ ਐਮਾਜ਼ੋਨ ਦੇ ਆਪਣੇ ਟਰੱਕਾਂ ਦੇ ਉੱਤੇ ਜਿਹੜੀਆਂ ਉਹ ਹੋ ਰਹੀਆਂ ਹੈਗੀਆਂ। ਸੋ ਕਹਿੰਦੇ ਵੀ 2022 ਤੱਕ ਇਹ ਜਿਹੜੀ ਉਹ ਮਾਤ ਪਾਉਣ ਜਾ ਰਹੇ ਹੈਗੇ ਆ। ਸੋ ਇਹ ਜਿਹੜੇ ਡੇਵ ਕਲਾਰਕ ਜਿਹੜੇ CEO ਹੈਗੇ ਨੇ ਐਮਾਜ਼ੋਨ ਕੰਜ਼ਿਊਮਰ ਬਿਜ਼ਨਸ ਦੇ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਐਮਾਜ਼ੋਨ ਦਾ 2013 ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਮਾੜੇ ਹਾਲਾਤ ਬਣੇ ਸੀਗੇ, ਖਾਸ ਕਰਕੇ ਹੌਲੀਡੇ ਦੇ ਦੌਰਾਨ ਜਦੋਂ ਬਹੁਤ ਸਾਰੇ ਪੈਕੇਜਸ ਆ ਕੈਰੀਅਰਸ ਦੇ ਬਾਹਰ ਹੀ ਜਿਹੜੇ ਉਹ ਸਟ੍ਰੈਂਡਡ ਰਹਿ ਗਏ ਪਏ, ਜਿਹੜੇ ਉਹ ਰਹਿ ਗਏ, ਕਿਸੇ ਨੇ ਉਹਨਾਂ ਨੂੰ ਜਿਹੜਾ ਉਹ ਚੱਕਿਆ ਨਹੀਂ। ਉਦੋਂ ਤੋਂ ਇਹਨਾਂ ਨੇ ਇਸ ਚੀਜ਼ ਦੇ ਉੱਤੇ ਕਹਿੰਦੇ ਵੀ ਬਿਲਡ ਅਪ ਕਰਨਾ ਸ਼ੁਰੂ ਕੀਤਾ। ਕਲਾਰਕ ਨੇ ਕਿਹਾ ਵੀ ਜਿਹੜੀਆਂ ਚੀਜ਼ਾਂ ਆ ਉਹ ਰਾਤੋਂ ਰਾਤ ਨਹੀਂ ਹੁੰਦੀਆਂ, ਲੰਮਾ ਸਮਾਂ ਜਿਹੜਾ ਇਸ ਦੇ ਵਿੱਚ ਲੱਗਦਾ ਹੈ ਤੇ ਲੌਜਿਸਟਿਕਸ ਇਨਫਰਾਸਟ੍ਰਕਚਰ ਇਹਨਾਂ ਨੇ ਬਹੁਤ ਤਗੜਾ ਜਿਹੜਾ ਆ ਉਹ ਇਸ ਟਾਈਮ ਖੜਾ ਕਰ ਲਿਆ ਹੈਗਾ ਆ। 2019 ਦੇ ਵਿੱਚ ਐਮਾਜ਼ੋਨ ਨੇ 58% ਜਿਹੜੇ ਪੈਕੇਜਸ ਉਹਨਾਂ ਤੇ ਆਰਡਰ ਹੁੰਦੇ ਆ ਉਹ ਖੁਦ ਉਹਨਾਂ ਨੇ ਡਿਲੀਵਰ ਜਿਹੜੇ ਉਹ ਕੀਤੇ ਆ। ਤੇ ਪਿਛਲੇ ਅਗਸਤ ਮਹੀਨੇ ਤੱਕ ਐਮਾਜ਼ੋਨ ਨੇ ਇਸ ਸਾਲ ਦੇ ਵਿੱਚ 66% ਜਿਹੜੇ ਪੈਕੇਜਸ ਆ ਉਹ ਖੁਦ ਡਿਲੀਵਰ ਕੀਤੇ ਆ। ਸੋ ਤੁਸੀਂ ਇਹ ਹਿਸਾਬ ਲਾ ਲਓ ਵੀ ਯੂਪੀਐਸ ਤੇ ਫੈਡਐਕਸ ਤੋਂ ਜਿਹੜੀ ਟੇਕ ਆ ਉਹ ਯੂਪੀਐਸ ਯੂਐਸਪੀਐਸ ਤੇ ਫੈਡਐਕਸ ਤੋਂ ਜਿਹੜੀ ਟੇਕ ਹੈ ਇਹਨਾਂ ਦੀ ਹੌਲੀ ਹੌਲੀ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਆ। ਜੀ। ਅਗਲੀ ਖਬਰ ਜਿਹੜੀ ਆ, ਕਹਿੰਦੇ ਪਈ ਬਿਲੀਅਨਸ ਆਫ ਡਾਲਰ ਜਿਹੜਾ ਬ੍ਰੌਡਬੈਂਡ ਮਨੀ ਜਿਹੜਾ ਯੂਜ਼ ਹੋਣਾ ਆ, ਉਹ ਗਲਤ ਪਲੇਸਿਸ ਤੇ ਜਾ ਸਕਦਾ ਹੈਗਾ। ਐਡਮਿਨਿਸਟ੍ਰੇਸ਼ਨ ਤੇ ਕਾਂਗਰਸ ਟੈਨਸ ਆਫ ਬਿਲੀਅਨਸ ਆਫ ਡਾਲਰ ਜਿਹੜਾ ਨਵਾਂ ਬਿੱਲ ਪਾਸ ਹੋਇਆ, ਉਹਦੇ ਤਹਿਤ ਜਿਹੜੀਆਂ ਕਮਿਊਨਿਟੀਆਂ ਦੇ ਕੋਲ ਬ੍ਰੌਡਬੈਂਡ ਹੈ ਨਹੀਂ ਰਿਮੋਟ ਏਰੀਏਜ਼ 'ਚ, ਉਹਦੇ ਲਈ ਪੈਸੇ ਰੱਖੇ ਗਏ ਆ। ਪਰ ਕਹਿੰਦੇ ਜਿਸ ਹਿਸਾਬ ਦੇ ਨਾਲ ਉਹਨਾਂ ਦੀ ਮੈਪਿੰਗ ਕੀਤੀ ਗਈ ਆ ਉਹ ਬਹੁਤ ਰੋਂਗ ਆ। ਕਈ ਜਿਹੜੇ ਟਾਊਨ ਆ ਉਹ ਇਨਕਲੂਡ ਹੀ ਨਹੀਂ ਕੀਤੇ ਗਏ। ਵਾਸ਼ਿੰਗਟਨ ਸਟੇਟ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ। ਸੋ ਕਹਿੰਦੇ ਵੀ ਜਿੱਥੇ ਜਾਣੇ ਆ ਪੈਸੇ ਉੱਥੇ ਹੋ ਸਕਦਾ ਨਾ ਹੀ ਜਾਣ। ਸਟੇਟਸ ਤੇ ਜਿਹੜੀ ਸਿਟੀਜ਼ ਆ ਇਹਨਾਂ ਨੂੰ 10 ਬਿਲੀਅਨ ਡਾਲਰ ਜਿਹੜਾ ਆ ਫੈਡਰਲ ਪੈਂਡੈਮਿਕ ਰਿਲੀਫ ਜਿਹੜਾ ਆ ਬ੍ਰੌਡਬੈਂਡ ਨੂੰ ਅੰਡਰ ਸਰਵ ਕਮਿਊਨਿਟੀ ਦੇ ਵਿੱਚ ਪਹੁੰਚਾਉਣ ਦੇ ਲਈ ਕੀਤਾ ਗਿਆ ਆ। ਇਸ ਤੋਂ ਬਿਨਾਂ 42 ਬਿਲੀਅਨ ਡਾਲਰ ਹੋਰ ਬ੍ਰੌਡਬੈਂਡ ਐਕਸਪੈਂਸ਼ਨ ਮਨੀ ਜਿਹੜਾ ਆ
ਉਹ ਬਾਈਪਾਰਟੀਸ਼ਨ ਜਿਹੜਾ ਇਨਫਰਾਸਟ੍ਰਕਚਰ ਲਾਅ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ ਰੀਸੈਂਟਲੀ ਸਾਈਨ ਕੀਤਾ ਉਹਦੇ ਵਿੱਚੋਂ ਆਉਣਾ ਹੈਗਾ। ਪਰ ਜਿਹੜੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਮੈਪਸ ਆ ਉਹ ਕਹਿੰਦੇ ਪਈ ਇੱਕ ਕੰਪਨੀ ਟੈਲੀਕਾਮ ਪ੍ਰੋਵਾਈਡਰਸ ਵੱਲੋਂ ਦਿੱਤੇ ਗਏ ਆ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਸੀ। ਇਸੇ ਤਰ੍ਹਾਂ ਮਿਸੀਸਿਪੀ ਕਾਉਂਟੀ ਦੇ ਵਿੱਚ ਟੋਟਲੀ ਜਿੱਦਾਂ ਕਹਿੰਦੇ ਕਾਫੀ ਮੈਸਅਪ ਆ, ਜਿੱਥੇ ਨਹੀਂ ਚਾਹੀਦੇ ਉੱਥੇ ਮਨੀ ਜਾ ਰਿਹਾ ਤੇ ਜਿੱਥੇ ਚਾਹੀਦਾ ਉੱਥੇ ਮਨੀ ਨਹੀਂ ਜਾ ਰਿਹਾ। ਜੀ ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਇਹ ਅੱਜ ਤੋਂ ਨਹੀਂ, ਇਹ ਕੱਲ੍ਹ ਤੋਂ ਇਹੀ ਜਿਹੜੀ ਸਮੱਸਿਆ ਉਹ ਚੱਲਦੀ ਆਈ ਆ। ਬਿਲੀਅਨਸ ਆਫ ਡਾਲਰ ਜਿੱਦਾਂ ਤੁਸੀਂ ਦੱਸਿਆ ਵੀ ਅਲਾਟ ਤਾਂ ਹੁੰਦੇ ਆ, ਪਰ ਫਿਰ ਜਿਹਨੂੰ ਲੋੜ ਨਹੀਂ ਹੁੰਦੀ ਉਹ ਆਪਣੇ ਕੋਲ ਜਿਹੜੇ ਉਹ ਹਥਿਆ ਕੇ ਜਿਹੜੇ ਉਹ ਲੈ ਜਾਂਦੇ ਆ। ਅਤੇ ਅੰਡਰਸਰਵਡ ਕਮਿਊਨਿਟੀਜ਼ ਜਿਹੜੀਆਂ ਆ ਉਹ ਫਿਰ ਜਿਹੜੇ ਰੂਰਲ ਪੇਂਡੂ ਇਲਾਕੇ ਆ ਉਹ ਫਿਰ ਉਹਨਾਂ ਦੇ ਉੱਦਾਂ ਹੀ ਜਿਹੜੇ ਵਿਚਾਰੇ ਆ ਉਹ ਰਹਿ ਜਾਂਦੇ ਆ। ਜਿਹੜਾ ਕੋਈ ਪੇਂਡੂ ਇਲਾਕੇ 'ਚ ਰਹਿੰਦਾ ਉਹਨੂੰ ਪਤਾ ਆ ਵੀ ਜਿਹੜੀਆਂ ਇਹ ਆਮ ਲੋਕ ਸ਼ਹਿਰਾਂ ਵਾਲੇ 100 MBPS 150 MBPS ਗੱਲਾਂ ਸੁਣਦੇ ਆ, ਉੱਥੇ ਵਿਚਾਰੇ 8-10 ਦੇ ਨਾਲ ਜਿਹੜਾ ਗੁਜ਼ਾਰਾ ਕਰਨਾ ਪੈਂਦਾ ਅਤੇ ਪੇ ਬਾਕੀਆਂ ਦੇ ਨਾਲੋਂ ਵੀ ਜਿਹੜਾ ਉਹਨਾਂ ਨੂੰ ਜ਼ਿਆਦਾ ਕਰਨਾ ਪੈਂਦਾ ਹੁੰਦਾ ਆ। ਜੀ ਸੋ ਬਿਲਕੁਲ, ਪ੍ਰੋਬਲਮ ਇਹੀ ਹੈ ਨਾ ਵੀ ਉੱਥੇ ਕਮਿਊਨਿਟੀ ਵੋਟਾਂ ਘੱਟ ਆ, ਸੋ ਜਿਹੜੇ ਲੀਡਰ ਆ ਉਹ ਬਾਹਲਾ ਵੋਟਾਂ ਕੇਅਰ ਨਹੀਂ ਘੱਟ ਕਰਦੇ। ਆ ਹਰਜੋਤ ਸਿੰਘ ਜੀ, ਇਨਫਰਾਸਟ੍ਰਕਚਰ ਪਾਉਣ ਨੂੰ ਤਿਆਰ ਦੀਆਂ ਕੰਪਨੀਆਂ। ਹੁਣ ਜੀ ਸ਼ਹਿਰ ਓਬਵੀਅਸਲੀ ਉੱਥੇ ਪਾਪੂਲੇਸ਼ਨ ਜ਼ਿਆਦਾ ਆ, ਉੱਥੇ ਇੱਕ ਤਾਰ ਪਾਉਂਦੇ ਤਾਂ ਉਹਦਾ ਖਰਚਾ ਨਿਕਲ ਆਉਂਦਾ। ਹੁਣ ਰੂਰਲ ਇਲਾਕੇ 'ਚ ਜਿੱਥੇ ਜਨਸੰਖਿਆ ਹੀ 200-300 ਹੋਊਗੀ ਜਾਂ 1000 ਹੋਊਗੀ, 2000 ਹੋਊਗੀ, ਉਹਨਾਂ ਨੂੰ ਇਹ ਹੁੰਦਾ ਵੀ ਇੰਨੀ ਲੰਬੀਆਂ ਤਾਰਾਂ ਸ਼ਾਰਾਂ ਪਾ ਕੇ ਤੇ ਢਾਂਚਾ ਜਿਹੜਾ ਉਹ ਤਿਆਰ ਕਿਉਂ ਜਿਹੜਾ ਉਹ ਕਰਨਾ। ਪਰ ਇਹ ਜਿਹੜਾ ਹੁਣ ਇਨਫਰਾਸਟ੍ਰਕਚਰ ਬਿੱਲ ਦੇ ਤਹਿਤ ਇਹੀ ਚੀਜ਼ਾਂ ਨੂੰ ਢਾਂਚੇ ਨੂੰ ਜਿਹੜਾ ਉਹ ਵਧੀਆ ਢੰਗ ਦੇ ਨਾਲ ਤਿਆਰ ਕਰਨ ਦੇ ਲਈ ਕੋਸ਼ਿਸ਼ ਹੈਗੀ। ਉਹ ਡਾਲਰ ਜਿਹੜੇ ਅਲਾਟ ਕੀਤੇ ਗਏ ਨੇ ਤੇ ਜਿੱਦਾਂ ਤੁਸੀਂ ਇਹ ਫਿਕਰ ਜ਼ਾਹਰ ਕੀਤਾ ਆ, ਇਹ ਹਰ ਇੱਕ ਦਾ ਫਿਕਰ ਹੈਗਾ ਉਹਨਾਂ ਇਲਾਕਿਆਂ ਦੇ ਵਿੱਚ ਰਹਿਣ ਵਾਲਿਆਂ ਦਾ ਵੀ ਪਤਾ ਨਹੀਂ ਸਾਡੇ ਤੱਕ ਇਹ ਪਹੁੰਚਣਗੇ ਵੀ ਜਾਂ ਨਹੀਂ, ਕਿ ਰੱਜਿਆਂ ਨੂੰ ਹੀ ਰਜਾਉਣ ਵਾਲੀ ਗੱਲ ਜਿਹੜੀ ਉੱਥੇ ਫੇਰ ਹੋਵੇਗੀ। ਜੀ, ਸੋ ਐਗਜ਼ਾਮਪਲ ਦੱਸਦੇ ਜਾਈਏ। ਓਹਾਇਓ ਦੇ ਵਿੱਚ ਕਹਿੰਦੇ ਵੀ ਇੱਕ ਛੋਟਾ ਜਿਹਾ ਟਾਊਨ ਆ ਐਮਸਵਿਲ, 200 ਦੇ ਕਰੀਬ ਉੱਥੇ ਦੇ ਰੈਜ਼ੀਡੈਂਟ ਆ, ਉੱਥੇ ਕੋਈ DSL ਸਰਵਿਸ ਨਹੀਂ। ਜਦੋਂ ਪੈਂਡੇਮਿਕ ਆਇਆ ਉੱਥੇ ਦੇ ਜਿਹੜੇ ਮੇਅਰ ਆ ਗੈਰੀ ਗੂਸਮ, ਉਹ ਕਹਿੰਦੇ ਪਈ ਅਸੀਂ ਜਿਹੜਾ ਆ ਵਾਈਫਾਈ ਹੌਟਸਪੌਟ ਜਿਹੜਾ ਉੱਥੇ ਦੀ ਲਾਇਬ੍ਰੇਰੀ ਆ ਐਮਸਵਿਲ ਦੀ ਉੱਥੇ ਸੈਟਅਪ ਕੀਤਾ। ਕਹਿੰਦੇ ਪਈ ਲੋਕ ਜਿਹੜੇ ਆ ਕਾਰਾਂ ਦੇ ਵਿੱਚ ਡਾਊਨਲੋਡ ਕਰ ਰਹੇ ਸੀ ਆਪਣੇ ਹੋਮਵਰਕ ਦੀਆਂ ਅਸਾਈਨਮੈਂਟਸ ਜਿਹੜੇ ਬੱਚਿਆਂ ਦੀਆਂ ਤੇ ਅਨਪਲਾਇਮੈਂਟ ਦਾ ਪੇਪਰ ਵਰਕ ਭਰਨ ਦੇ ਲਈ। ਸੋ ਦੇਖੋ ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ ਇਦਾਂ ਦੇ ਟਾਊਨ ਵੀ ਜਿਹੜੇ ਹੈਗੇ ਆ। ਯਾ ਜੀ ਸੋ ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਆਪਾਂ ਵਾਪਸ ਹਾਜ਼ਰ ਹੁੰਦੇ ਆ। ਤੇ ਸੋਚਿਓ ਪ੍ਰੋਗਰਾਮ ਜਿਹੜਾ ਉਹ ਇਦਾਂ ਹੀ ਚੱਲਦਾ ਰਹੇਗਾ। ਮਿਲਦੇ ਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਜੀ ਲੋ ਡਾਊਨ ਤੇ ਵੀ ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਡ। ਹਰ ਸਾਲ ਨਵਾਂ ਟਰੱਕ। ਫੌਂਟੈਨਾ ਦੇ ਲਈ ਕਾਲ 1866-252-8494। ਸਟਾਕਟਨ ਦੇ ਲਈ ਕਾਲ 1866-252-8781। ਫ੍ਰੈਸਨੋ ਦੇ ਲਈ ਕਾਲ 1855-524-7723। Dallas, Texas ਲਈ ਕਾਲ 209-905-6600। 209-905-6600। Right Truck Sale। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ। ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ।
New India Sweet and Spicy 3225 West Shaw Avenue, Suite 103 Fresno. ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। माँ मखनी तो बिल्कुल ढाबे वर्गी स्वाद बनी है, मजा ही आ गया। ओ जी हरेक दाल चो हुण थोनू वखरा स्वाद ही मिलेगा। यही ता है द्वारका ऑर्गेनिक दाला दा कमाल। 100% नेचुरल, कोई पेस्टिसाइड्स नहीं, प्योर एंड नेचुरल। यूज आर ऑर्गेनिक दाल, स्पाइसेस, फ्लोर्स एंड ऑयल्स। द्वारका ऑर्गेनिक दाल सारे इंडियन स्टोर्स ते अवेलेबल है। ਇਹ ਦੀਵਾਲੀ ਹੋਵੇ ਖੁਸ਼ੀਆਂ ਵਾਲੀ। ਹਾਥੀ ਬ੍ਰਾਂਡ ਫੂਡਸ ਤੇ ਦਵਾਰਕਾ ਆਰਗੈਨਿਕ ਬ੍ਰਾਂਡ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਵਿਸ਼ ਯੂ ਹੈਪੀ ਦੀਵਾਲੀ ਐਂਡ ਹੈਲਦੀ ਹੈਪੀ ਨਿਊ ਈਅਰ। ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500। R&H ਮੰਡੇਰਾ ਵਾਲੇ ਇਸ ਮੌਕੇ ਟੀਮ ਟਰੱਕ ਡਰਾਈਵਰਜ਼ ਹਾਇਰ ਕਰ ਰਹੇ ਹਨ। 72 ਸੈਂਟ ਪਰ ਮਾਈਲ ਮਿਲਣਗੇ। ਹੁੱਕ ਐਂਡ ਡ੍ਰੌਪ ਦੇ ਲੋਡ ਹਨ। ਕੈਲੀਫੋਰਨੀਆ ਤੋਂ ਟੈਕਸਸ ਅਤੇ ਫਲੋਰੀਡਾ ਦੀਆਂ ਡੈਡੀਕੇਟਡ ਲੇਨਸ ਹਨ। 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਤੇ ਕਲੀਨ ਰੈਕਡ ਹੋਵੇ। ਹੋਰ ਜਾਣਕਾਰੀ ਲਈ ਕਾਲ 5595145653 ਜਾਂ 5593772129 ਜਾਂ 5595142663। R&H ਟਰੱਕਿੰਗ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 408 272 2500। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਐਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲਨ ਐਵੇਨਿਊ ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 008। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLH 1350 AM, ACVR Stockton Modesto 1570 AM। ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਗਲੈਂਡ ਦੇ ਵਿੱਚ ਜਿਹੜੀ ਆ BBC ਨੇ ਰਿਪੋਰਟ ਪਬਲਿਸ਼ ਕੀਤੀ ਸੀ ਇੱਕ ਆਰਗੇਨਾਈਜੇਸ਼ਨ ਵੱਲੋਂ ਕਿ ਕਿਸ ਤਰ੍ਹਾਂ ਜਿਹੜੀ ਇੰਡੀਆ ਦੀ ਸਰਕਾਰ ਆ, ਹਿੰਦੁਸਤਾਨ ਦੀ ਸਰਕਾਰ, ਉਹ ਗਲਤ ਸਿੱਖਾਂ ਦੇ ਅਕਾਊਂਟ ਯੂਜ਼ ਕਰਕੇ ਜਿਹੜਾ ਆ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਵਰਤ ਰਹੀ ਹੈਗੀ ਆ। ਉਹਦਾ ਹੁਣ ਕਾਫੀ ਜ਼ਿਆਦਾ ਜਿਹੜਾ ਪੂਰੇ ਦੁਨੀਆ ਲੈਵਲ 'ਤੇ ਵਿਰੋਧ ਹੋ ਰਿਹਾ। ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ੀਲੀਅੰਸ CIR ਜਿਹੜੀ ਹੈਗੀ ਆ,
ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਤੇ ਇਹ ਪ੍ਰੋਪੋਗੰਡਾ ਵਰਤਦੇ ਰਹੇ ਆ। ਈਵਨ ਹਾਈ ਲੈਵਲ ਜਿਹੜੇ ਪੋਜੀਸ਼ਨਸ ਸਿੱਖਾਂ ਦੀਆਂ ਇੰਡੀਆ ਦੇ ਵਿੱਚ ਆ, ਇੱਕ ਜਨਰਲ ਜਿਹੜੇ ਲੈਫਟੀਨੈਂਟ ਜਨਰਲ KJS ਢਿੱਲੋਂ ਆ, ਉਹਨਾਂ ਦੀ ਫੋਟੋ ਲਾ ਕੇ ਸਿੱਖਾਂ ਦੇ ਅਗੇਂਸਟ ਜਿਹੜੇ ਆ ਵੀ ਜੀ ਇੱਥੇ ਸਿੱਖਾਂ ਨੂੰ ਖਾਲਿਸਤਾਨ ਦੀ ਕੋਈ ਜ਼ਰੂਰਤ ਨਹੀਂ, ਜਾਂ ਕਿਸਾਨੀ ਮੋਰਚੇ ਦੇ ਵਿੱਚ ਜਿਹੜੇ ਆ ਖਾਲਿਸਤਾਨੀ ਬੜੇ ਹੋਏ ਹੈਗੇ ਆ। ਸੋ ਇੱਦਾਂ ਦੇ ਨਾਂ ਵਰਤੇ ਗਏ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਇੱਕ ਆਪਣਾ ਮੁੰਡਾ ਸੁਖਪ੍ਰੀਤ ਸਿੰਘ ਸੀਗਾ, ਉਹ IT ਸੈੱਲ 'ਚ ਕੰਮ ਕਰਦਾ ਸੀ BJP ਦੇ, ਤੇ ਉਸ ਨੂੰ ਜਦੋਂ ਪਤਾ ਚੱਲਿਆ ਵੀ ਕਿਸਾਨ ਮੋਰਚੇ ਦੇ ਦੌਰਾਨ ਕਿਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਆ, ਗਲਤ ਖਬਰਾਂ ਲਾ ਕੇ ਉਸਨੇ ਰਿਜ਼ਾਈਨ ਕੀਤਾ ਸੀ। ਸੋ ਉਹਦੀ ਵੀ ਜਿਹੜੀ ਵਾਇਰ ਵਾਲਿਆਂ ਨੇ ਪੂਰੀ ਜਿਹੜੀ ਇੰਟਰਵਿਊ ਕੀਤੀ ਹੈਗੀ ਆ। ਸੋ ਇਹ ਕਿਸ ਤਰ੍ਹਾਂ ਜਿਹੜੇ ਤਨਮਨਜੀਤ ਸਿੰਘ ਢੇਸੀ ਤੇ ਜਗਮੀਤ ਸਿੰਘ ਜਿਹੜੇ ਕੈਨੇਡਾ 'ਚ ਆ, ਉਹਨਾਂ ਦੀਆਂ ਫੋਟੋਆਂ ਲਾ ਕੇ ਸਿੱਖਾਂ ਵਾਲੇ ਨਾਮ ਵਰਤ ਕੇ ਵੀ ਕਿਸ ਤਰ੍ਹਾਂ ਜੀ ਉਹ ਇੰਡੀਆ ਦੇ ਉਲਟ ਪ੍ਰੋਪੋਗੰਡਾ ਕਰਦੇ ਆ, ਇਹ ਖਾਲਿਸਤਾਨੀ ਹੈਗੇ ਆ। ਆਪਾਂ ਵੀ ਦੇਖਿਆ ਵੀ ਕਿਸ ਤਰ੍ਹਾਂ ਈਵਨ ਸਾਡਾ ਵੀ ਇੱਕ ਵਾਰੀ ਅਕਾਊਂਟ ਬੰਦ ਕੀਤਾ ਸੀ ਉਹਨੇ ਫੇਸਬੁੱਕ ਨੇ, ਜਦੋਂ ਉਹ ਨੌਜਵਾਨ ਸਿੰਘ ਜਿਹਨੂੰ ਕੁੱਟਿਆ ਮਾਰਿਆ ਗਿਆ ਸੀ, ਸਾਰਿਆਂ ਨੂੰ ਪਤਾ ਹੀ ਆ। ਬਹੁਤ ਸਾਰੇ ਲੋਕਾਂ ਦੇ ਜਿਹੜੇ ਅਕਾਊਂਟ ਆ, ਜਿਹੜੇ ਕਿਸਾਨ ਮੋਰਚੇ ਦੇ ਹੱਕ ਵਾਲੇ, ਉਹ ਵੀ ਬੰਦ ਕੀਤੇ ਗਏ ਸੀ, ਹੈ ਨਾ। ਸੋ ਇੱਦਾਂ ਦੇ ਜਿਹੜੇ ਇਨਫੋਰਮੇਸ਼ਨ ਆ ਉਹ ਪਹੁੰਚਾਉਂਦੇ ਆ ਵਿੱਚ ਉਹਨਾਂ ਦੇ IT ਸੈੱਲ ਵਾਲਿਆਂ ਦੇ ਜਿਹੜੇ ਹੋਰ ਵੀ ਇੱਥੇ ਦੇਖੋ ਬਹੁਤ ਭਾਰਤੀ ਮੂਲ ਦੇ ਲੋਕ ਜਿਹੜੇ ਆ ਇੱਦਾਂ ਦੀਆਂ ਕੰਪਨੀਆਂ 'ਚ ਕੰਮ ਕਰਦੇ ਹੀ ਆ। ਹੁਣ ਤੁਸੀਂ ਦੇਖਿਆ ਹੀ ਆ, ਸਵੇਰੇ ਜਿਹੜੀ ਪਹਿਲੀ ਖਬਰ ਮੈਂ ਸਾਂਝੀ ਕੀਤੀ ਸੀ ਟਵਿੱਟਰ, ਫੇਸਬੁੱਕ, ਸਾਰਿਆਂ ਦੇ ਵਿੱਚ। ਸੋ ਕਈ ਜਿਹੜੇ ਹੁੰਦੇ ਆ ਉਹ ਆਪਣਾ ਜਿਹੜਾ ਪੁੱਠਾ ਕੰਮ ਜਿਹੜਾ ਇੰਡੀਆ ਤੋਂ ਸਿੱਖ ਕੇ ਆਏ ਉਹ ਕਰਨੋਂ ਨਹੀਂ ਹਟਦੇ। ਸੋ ਪੂਰੀ ਦੁਨੀਆ 'ਚ ਸਿੱਖਾਂ ਨੂੰ ਸਿੱਖਾਂ ਦੀਆਂ ਹੀ ਫੋਟੋਆਂ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਹ ਹੁਣ ਪੂਰੀ ਤਰ੍ਹਾਂ ਐਕਸਪੋਜ਼ ਹੋਏ ਆ। ਜੀ ਬਿਲਕੁਲ, ਹਰਜੋਤ ਸਿੰਘ ਜੀ, ਜਿਹੜੇ ਟਰੋਲਸ ਜਿਹਨੂੰ ਆਖ ਦਿੱਤਾ ਜਾਂਦਾ ਜਾਂ IT ਸੈੱਲ ਜਿਹਨਾਂ ਨੂੰ ਆਖ ਦਿੱਤਾ ਜਾਂਦਾ, ਇਹ ਇਹਨਾਂ ਦਾ ਇਹੀ ਇੱਕ ਤਰੀਕਾ ਜਿਹੜਾ ਹੁੰਦਾ ਆ, ਉਹ ਲੋਕਾਂ ਨੂੰ ਉਕਸਾਉਂਦੇ ਨੇ। ਜਿਹੜੇ ਆਮ ਲੋਕ ਕੰਮਾਂ-ਕਾਰਾਂ ਦੇ ਵਿੱਚ ਹੁੰਦੇ ਆ, ਉਹ ਜਾਣ-ਬੁੱਝ ਕੇ ਸਿੱਖੀ ਜਾਂ ਉਸ ਕਮਿਊਨਿਟੀ ਦੇ ਖਿਲਾਫ ਜਿਹੜੀ ਭੱਦੀ ਭਾਸ਼ਾ, ਗਲਤ ਚੀਜ਼ਾਂ ਜਿਹੜੀਆਂ ਵਰਤਦੀ ਆ, ਤੇ ਲੋਕਾਂ ਦਾ ਫਿਰ ਦੇਖੋ ਤਾਪ ਤਾਂ ਚੜ੍ਹ ਹੀ ਜਾਂਦਾ ਆ ਵੀ ਜਦੋਂ ਕੋਈ ਜਾਣ-ਬੁੱਝ ਕੇ ਗਲਤ ਚੀਜ਼ਾਂ ਜਿਹੜੀਆਂ ਉਹ ਬਕ ਰਿਹਾ ਹੋਵੇ, ਤਾਂ ਫਿਰ ਉਹਦਾ ਜਵਾਬ ਜਿਹੜਾ ਉਹ ਦੇਣਾ ਪੈਂਦਾ। ਸੋ ਐਨਰਜੀ ਜਿਹੜੀ ਆ ਕੌਮ ਦੀ, ਕਮਿਊਨਿਟੀ ਦੀ, ਉਹ ਇਹਨਾਂ ਟਰੋਲਾਂ ਨੂੰ ਮੂੰਹ ਬੰਦ ਕਰਾਉਣ ਦੇ ਵਿੱਚ ਜਿਹੜੀ ਉਹ ਲੱਗ ਜਾਂਦੀ ਆ। ਟਰੋਲ ਤਾਂ ਟਰੋਲ ਜਿਹੜਾ ਹਰਜੋਤ ਸਿੰਘ ਜੀ, ਹੁਣ ਤਾਂ ਇੱਦਾਂ ਆ ਵੀ ਜਿੱਦਾਂ ਕੰਗਣਾ ਵਰਗੀ ਹੈਗੀ ਆ, ਉਹ ਵੀ ਜਿਹੜੀ ਆ ਇਸ ਟਾਈਮ ਉਹ ਲੱਗ ਜਾਂਦੀ ਆ, ਤੇ ਉਹਨੂੰ ਫਿਰ ਦੇਖੋ ਇਹ ਸਾਰਾ ਕੁਛ ਭੌਂਕਣ ਦੇ ਲਈ ਉਹਨੂੰ ਕੀ ਕੁਛ ਇਨਾਮ ਦੇ ਵਜੋਂ ਜਿਹੜਾ ਉਹ ਮਿਲਦਾ ਹੈਗਾ ਆ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਉੱਥੋਂ ਦੀ ਸੋਸ਼ਲ ਮੀਡੀਆ ਤੇ ਰਾਈਟ ਵਿੰਗ ਵਾਲਿਆਂ ਦੀ ਗੱਲ ਕਰਦੇ ਜਾਈਏ, ਇੱਕ ਨਾ ਜਿਹੜਾ ਮੁਸਲਿਮ ਕਮੇਡੀਅਨ ਆ, ਉਸ ਦੇ 2 ਮਹੀਨਿਆਂ 'ਚ 12 ਸ਼ੋਅ ਵਿਚਾਰੇ ਦੇ ਰੱਦ ਕਰਾ ਦਿੱਤੇ ਗਏ। ਕਹਿੰਦਾ ਜੀ। ਭਾਈ ਹੁਣ ਮੇਰੇ ਹੱਥ ਖੜੇ ਨੇ, ਮੈਂ ਨਹੀਂ ਕਰਦਾ ਕਾਮੇਡੀ। ਕਹਿੰਦੇ ਵੀ ਕਾਮੇਡੀ ਕਰਨ ਤੋਂ ਪਹਿਲਾਂ ਉੱਥੋਂ ਤੱਕ ਉਹਨੂੰ ਇਹ ਧਮਕੀਆਂ ਦਿੰਦੇ ਸੀ ਵੀ ਜਿੱਥੇ ਕਰਵਾਉਣ ਜਾ ਰਹੇ ਆ ਜਾਂ ਜਿਹੜੀ ਥਾਂ ਆ ਤੇ ਜਾਂ ਜਿਹੜੇ ਲੋਕ ਆਉਣਗੇ, ਉੱਥੇ ਜਿਹੜਾ ਆ ਅਸੀਂ ਹਮਲਾ ਕਰ ਸਕਦੇ ਹਾਂ, ਉਹਨਾਂ ਦੀ ਕੁੱਟਮਾਰ ਕਰ ਸਕਦੇ ਹਾਂ, ਤੋੜ ਭੰਨ ਜਿਹੜੀ ਉਹ ਕਰ ਸਕਦੇ ਹਾਂ। ਉਹ ਜਿਹੜੇ ਹਿੰਦੂਤਵੀ ਦੇ ਨਾਲ ਜਿਹੜੇ ਜੁੜ ਕੇ ਆ, ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਬੋਲਦੇ ਸੀ। ਇੱਥੋਂ ਤੱਕ ਕਿ ਉਹ ਵਿਚਾਰੇ ਨੇ ਸਕ੍ਰਿਪਟ ਆਪਣੀ ਵੀ ਜਿਹੜੀ ਉਹ ਪਾਸ ਕਰਾਈ ਹੁੰਦੀ ਵੀ ਉਹਦੇ ਵਿੱਚ ਇੱਦਾਂ ਦੀ ਕੋਈ ਚੀਜ਼ ਨਹੀਂ ਮੈਂ ਕਹਿਣ ਲੱਗਾ ਜਾਂ ਕਰਨ ਲੱਗਾ ਆ। ਪਰ ਦੇਖੋ ਵੀ ਕਟਾਕਸ਼ ਕਰਨਾ ਵੀ ਉੱਥੇ ਜਿਹੜਾ ਉਹ ਨਾਮੁਮਕਿਨ ਹੋ ਗਿਆ ਆ। ਜੇ ਤੁਹਾਡੇ ਲਾਸਟ ਨੇਮ ਜਾਂ ਤੁਹਾਡਾ ਨਾਮ ਅਜਿਹਾ ਮਿਲਦਾ ਜੁਲਦਾ ਹੈਗਾ ਆ, ਜਿਹੜਾ ਹਿੰਦੂਤਵੀ ਤਾਕਤਾਂ ਨੂੰ ਉਹ ਚੰਗਾ ਨਹੀਂ ਲੱਗਦਾ, ਮਾਈਨੋਰਟੀਜ਼ ਦੇ ਵਿੱਚੋਂ ਆ, ਚਾਹੇ ਉਹ ਫਿਰ ਤੁਸੀਂ ਮੁਸਲਮਾਨ ਹੋ, ਤਾਂ ਫਿਰ ਚਾਹੇ ਤੁਸੀਂ ਸਿੱਖ ਹੋ ਜਾਂ ਹੋਰ ਆ, ਤਾਂ ਉਸ ਦੇ ਖਿਲਾਫ ਜਿਹੜਾ ਇਹ ਫਿਰ ਬੋਲਦੇ ਨੇ, ਬਕਦੇ ਨੇ, ਤੇ ਲੋਕਾਂ ਦਾ ਕਰੀਅਰ ਜਿਹੜੇ ਆ ਉਹ ਤਬਾਹ ਕਰ ਰਹੇ ਆ, ਬਾਕੀ ਕਮਿਊਨਿਟੀਜ਼ ਨੂੰ ਬਦਨਾਮ ਕਰ ਰਹੇ ਆ। ਤੇ ਇਹ ਜਿਹੜਾ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਲੰਮੇ ਚਿਰ ਤੋਂ ਚੱਲ ਰਹੀਆਂ ਆ, ਅਜੇ ਬਹੁਤ ਸਾਰੀਆਂ ਦੇਖੋ ਬੇਨਕਾਬ ਹੋ ਜਾਂਦੀਆਂ ਆ, ਪਰ ਫਿਰ ਵੀ ਉਸਦੇ ਬਾਵਜੂਦ ਇਹ ਧੜਾ ਧੜ ਜਿਹੜਾ ਉਹ ਕਰ ਰਿਹਾ। 2-2 ਰੁਪਈਏ ਦੇ ਟਵੀਟ ਵਾਲੀ ਗੱਲ ਜਿਹੜੀ ਆਪਾਂ ਸੁਣਦੇ ਹੁੰਦੇ ਸੀ, ਇਸ ਰਿਪੋਰਟ ਨੇ ਉਸ ਦਾ ਬਿਲਕੁਲ ਉਸ ਦੇ ਉੱਤੇ ਮੋਹਰ ਲਾਈ ਆ ਵੀ ਵਾਕਿਆ ਹੀ ਰੁਪਈਏ ਲੈ ਕੇ ਜਿਹੜੀਆਂ ਟਵੀਟਾਂ ਆ ਉਹ ਕਰ ਰਹੇ ਆ। ਲੋਕਾਂ ਦੇ ਸੈਂਕੜਿਆਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹਨਾਂ ਨੇ ਲੋਕ ਭਰਤੀ ਕੀਤੇ ਆ, ਅੱਗ ਜਿਹੜੇ ਆ ਉਹ ਫੈਲਾਉਣ ਦੇ ਲਈ, ਆਪਸੀ ਜਿਹੜੀ ਸਦਭਾਵਨਾ ਆ ਉਸ ਨੂੰ ਮਿਟਾਉਣ ਦੇ ਲਈ। ਬਿਲਕੁਲ, ਜਿਹੜੇ ਦਰਦ ਵਾਲੇ ਸਿੱਖ ਹੈਗੇ ਆ, ਉਹ ਫਿਰ ਉਹ ਲੜਦੇ ਆ, ਉਹ ਵੀ ਕਈ ਗਾਲਾਂ ਕੱਢਦੇ ਆ, ਜਦ ਕਿ ਉਹ ਸ਼ਰੇਆਮ ਹੁਣ ਇਹ ਰਿਪੋਰਟ ਆ ਗਈ ਵੀ ਉਹ ਸਿੱਖ ਹੈ ਹੀ ਨਹੀਂ ਹੈਗੇ, ਜਿਨ੍ਹਾਂ ਦੇ ਸਿੱਖਾਂ ਦੇ ਸਿਰਫ ਨਾਮ ਵਰਤੇ ਹੋ ਆ, ਤਾਂ ਕਿ ਇਹਨਾਂ ਦੀ ਆਪਸ ਦੇ ਵਿੱਚ ਡਿਵਾਈਡ ਹੁੰਦੀ ਰਹੇ। ਤੇ ਦੇਖੋ ਫੇਸਬੁੱਕ ਨੇ ਤੇ ਜਿਹੜੀ ਇਹਨਾਂ ਦੀ ਮੈਟਾ ਕੰਪਨੀ ਆ, ਹੁਣ
ਉਹਨਾਂ ਨੂੰ ਜਦ BBC ਨੇ ਕੰਟੈਕਟ ਕੀਤਾ ਤੇ ਉਹ ਕਹਿੰਦੇ ਵੀ ਨਹੀਂ ਸਾਡੇ ਕੋਲ ਇੱਦਾਂ ਦਾ ਨੌਲੇਜ ਨਹੀਂ, ਹੁਣ ਦੱਸੋ। ਤੇ ਜਦੋਂ ਫਿਰ ਰਿਪੋਰਟ ਦਿਖਾ ਲਈ, ਹੁਣ ਕਹਿੰਦੇ ਵੀ ਅਸੀਂ ਜਿਹੜੇ ਆ ਕਾਫੀ ਜ਼ਿਆਦਾ ਜਿਹੜੇ ਅਕਾਊਂਟਸ ਆ, ਉਹ ਜਿਹੜੇ ਫੇਕ ਅਕਾਊਂਟਸ ਆ, ਉਹ ਬੰਦ ਕਰ ਦਿੱਤੇ ਹੈਗੇ ਆ। ਦੇਖੋ। ਜੀ, ਜੀ। ਬਿਲਕੁਲ ਇਹ ਤਾਂ ਉਹਨਾਂ ਦੀ ਜਿਹੜੀ ਜਿਹਨੇ ਵਿਸਲ ਬਲੋ ਕੀਤੀ ਸੀਗੀ ਬੀਬੀ ਹੌਗਨ ਜਿਹੜੀ ਸੀ, ਉਸਨੇ ਸਾਫ਼ ਹੀ ਦੱਸਿਆ ਸੀਗਾ ਵੀ ਇਹਨਾਂ ਕੰਪਨੀਆਂ ਨੂੰ ਖਾਸ ਕਰਕੇ ਫੇਸਬੁੱਕ ਆ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਲੋਕਾਂ ਦੀ, ਖਾਸ ਕਰਕੇ ਟੀਨੇਜਰਸ ਦੇ ਲਈ ਇਹ ਬਹੁਤ ਖਤਰਨਾਕ ਇੰਸਟਾਗ੍ਰਾਮ ਤੇ ਫੇਸਬੁੱਕ ਵਰਗੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ, ਪਰ ਉਹਨਾਂ ਲੋਕਾਂ ਤੋਂ ਡਾਲਰ ਕਮਾਉਣ ਦੀ ਖਾਤਰ ਉਹਨਾਂ ਨੂੰ ਉਹ ਇਸ ਭੱਠੀ ਦੇ ਵਿੱਚ ਜਿਹੜੀਆਂ ਉਹ ਝੋਕ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਵਾਸ਼ਿੰਗਟਨ DC ਦੀ ਮਾੜੀ ਜੀ ਗੱਲ ਕਰ ਲਈਏ। ਕਾਂਗਰਸ ਕਹਿੰਦੇ ਛੁੱਟੀ ਤੋਂ ਬਾਅਦ ਮੁੜ ਕੇ ਹੁਣ ਥੈਂਕਸਗਿਵਿੰਗ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਕੇ ਵਾਪਸ ਆਈ ਆ ਤੇ ਹਾਊਸ ਦੇ ਵਿੱਚ ਜਿਹੜਾ ਰੀਕਨਸੀਲੀਏਸ਼ਨ ਬਿੱਲ ਪਾਸ ਹੋਇਆ ਆ, ਉਸ ਨੂੰ ਹੁਣ ਸੈਨੇਟ 'ਚ ਪਾਸ ਕਰਾਉਣ ਦੇ ਲਈ ਡੈਮੋਕ੍ਰੇਟਾਂ ਦਾ ਪੂਰਾ ਜ਼ੋਰ ਲੱਗਣ ਜਾ ਰਿਹਾ ਹੈਗਾ ਆ। ਇਹ ਪਾਸ ਹੋ ਸਕੂਗਾ ਕਿ ਨਹੀਂ, ਇਸ ਦੇ ਉੱਤੇ ਵੱਡੇ ਪ੍ਰਸ਼ਨ ਚਿੰਨ੍ਹ ਰਹਿਣਗੇ। ਖਾਸ ਕਰਕੇ ਜਿਹੜੇ ਦੋ ਸੈਨੇਟਰ ਮੈਨਚਨ ਤੇ ਸੈਨੇਟਰ ਸਿਨੇਮਾ, ਇਹਨਾਂ ਦੇ ਆਪਣੇ ਹੀ ਖੇਮੇ ਦੇ ਵਿੱਚ ਰਹਿਣ ਦੇ ਉੱਤੇ ਵੱਡੇ ਸਵਾਲ ਰਹਿਣਗੇ। ਸੋ ਕਹਿੰਦੇ ਵੀ ਕਲੌਕ ਟਿਕ ਕਰ ਰਹੀ ਆ, ਸਮਾਂ ਜਿਹੜਾ ਇਹ ਮੁੱਕਦਾ ਜਾ ਰਿਹਾ ਹੈ ਕਾਂਗਰੈਸ਼ਨਲ ਡੈਮੋਕ੍ਰੇਟਸ ਦੇ ਲਈ, ਵੀ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਜਿਹੜਾ ਇਕਨੋਮਿਕ ਏਜੰਡਾ ਆ, ਵੀ ਇਸ ਨੂੰ ਪਾਸ ਕਰਾਉਣ 'ਚ ਕਾਮਯਾਬ ਰਹਿੰਦੇ ਆ ਕਿ ਨਹੀਂ। ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਪਾਲਿਸੀ ਬੈਟਲਸ ਆ, ਉਹ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਦਸੰਬਰ ਦੇ ਇਸ ਮਹੀਨੇ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ, ਖਾਸ ਕਰਕੇ ਕ੍ਰਿਸਮਸ ਤੋਂ ਪਹਿਲਾਂ। ਅਗਲੇ ਸਾਲ ਆ ਰਹੀਆਂ ਇਲੈਕਸ਼ਨਸ ਦੇ ਲਈ ਡੈਮੋਕ੍ਰੇਟਸ ਕੋਈ ਮੂੰਹ ਲੈ ਕੇ ਜਿਹੜਾ ਆ ਵੋਟਰਸ ਦੇ ਵਿੱਚ ਜਾਣਾ ਚਾਹੁੰਦੇ ਆ, ਤੇ ਰਿਪਬਲਿਕਨਸ ਨੇ ਤਾਂ ਪਹਿਲਾਂ ਹੀ ਜਿਹੜਾ ਆ ਉਹ ਕਹਿ ਹੀ ਦਿੱਤਾ ਵੀ ਅਸੀਂ ਤੁਹਾਡੀ ਕਿਸੇ ਵੀ ਚੀਜ਼ ਦੇ ਵਿੱਚ ਸਾਥ ਨਹੀਂ ਦੇਣਾ। ਇੱਕ ਜਿਹੜਾ ਜ਼ਰੂਰ ਬਾਈਪਾਰਟੀਜ਼ਨ ਜਿਹੜਾ ਇਨਫਰਾਸਟ੍ਰਕਚਰ ਬਿੱਲ ਆ, ਉਹ ਦੋਨਾਂ ਦੇ ਮਿਲ ਜੁਲ ਕੇ ਜਿਹੜੇ ਸੈਨੇਟਰਸ ਆ, ਉਹਨਾਂ ਨੇ ਮਿਲ ਕੇ ਜਿਹੜਾ ਉਹ ਪਾਸ ਕਰਵਾ ਲਿਆ ਸੀਗਾ। ਸੋ ਇਹ ਹੁਣ ਦੇਖਦੇ ਆ ਅੱਗੇ ਕੀ ਬਣਦਾ ਆ। ਉਤੋਂ ਕਰੋਨਾ ਵਾਇਰਸ ਪੈਂਡੈਮਿਕ ਦਾ ਓਮੀਕਰੋਨ ਵੇਰੀਐਂਟ ਆ, ਉਸਨੇ ਜਿਹੜੀ ਤੜਥੱਲੀ ਜਿਹੜੀ ਉਹ ਹੁਣ ਮਚਾਈ ਹੈਗੀ ਆ। ਸੋ ਕਾਫੀ ਕੁਛ ਜਿਹੜਾ ਦਾਅ ਦੇ ਉੱਤੇ ਲੱਗੂਗਾ। ਇਹ ਹੁਣ ਦੇਖਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਨਫੋਲਡ ਹੁੰਦਾ ਆ, ਤੇ ਕੀ ਵਾਕਿਆ ਹੀ ਜਿਹੜਾ ਰੀਕਨਸੀਲੀਏਸ਼ਨ ਬਿੱਲ ਹੈਗਾ ਆ ਉਹ ਪਾਸ ਹੋ ਸਕੇਗਾ ਕਿ ਨਹੀਂ। ਤਕਰੀਬਨ $2 ਟ੍ਰਿਲੀਅਨ ਦਾ ਇਹ ਜਿਹੜਾ ਪੈਕੇਜ ਹੈਗਾ ਆ, $1.7 ਟ੍ਰਿਲੀਅਨ ਦਾ, ਜਿਸ ਦੇ ਵਿੱਚ ਹੈਲਥ ਕੇਅਰ, ਐਜੂਕੇਸ਼ਨ, ਕਲਾਈਮੇਟ, ਇਮੀਗ੍ਰੇਸ਼ਨ ਤੇ ਟੈਕਸ ਲਾਜ਼, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਆ ਸਕਦੀਆਂ ਆ ਜੇ ਇਹ ਪਾਸ ਹੋ ਜਾਂਦਾ ਆ। ਜੀ। ਸਾਡਾ ਸਮਾਂ ਵੀ ਸਮਾਪਤੀ ਵੱਲ ਆ, ਪਰ ਜਾਂਦੇ ਇੱਕ ਸਿਹਤ ਦੇ ਨਾਲ ਜਿਹੜਾ ਇੱਕ ਹਾਰਵਰਡ ਯੂਨੀਵਰਸਿਟੀ ਦੀ ਨਿਊਟ੍ਰੀਸ਼ਨਿਸਟ ਡਾਕਟਰ ਆ, ਉਹਨਾਂ ਨੇ ਜਿਹੜੀ ਇੱਕ ਖੋਜ ਕੀਤੀ ਹੈਗੀ ਆ, ਇੰਡੀਅਨ ਮੂਲ ਦੇ ਆ, ਤਾਂ ਕਰਕੇ ਮੈਂ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਆਪਾਂ ਜਿਹੜੇ ਬਹੁਤ ਸਾਰੇ ਫੂਡ ਆ ਉਹ ਉਸ ਤਰ੍ਹਾਂ ਦੇ ਖਾਂਦੇ ਆ। ਡਾਕਟਰ ਓਮਾ ਨਾਇਡੂ ਨਿਊਟ੍ਰੀਸ਼ਨਲ ਸਾਈਕੈਟ੍ਰਿਕਸ ਆ, ਬ੍ਰੇਨ ਐਕਸਪਰਟ ਆ ਹਾਰਵਰਡ ਮੈਡੀਕਲ ਸਕੂਲ ਦੇ ਵਿੱਚ। ਉਹਨਾਂ ਨੇ ਕਿਹਾ ਵੀ ਪੰਜਾਬੀ ਤੇ ਇੰਡੀਅਨਸ ਦੇ ਵਿੱਚ ਡਿਮੈਂਸ਼ੀਆ ਜਿਹੜਾ ਆ ਉਹ ਕਾਫੀ ਪ੍ਰੋਬਲਮ ਆ ਰਹੀ ਆ, ਵੀ ਯਾਦਦਾਸ਼ਤ ਭੁੱਲਣ ਦੀ। ਤੇ ਉਹਨਾਂ ਨੇ ਕਿਹਾ ਵੀ 5 ਫੂਡ ਤੁਸੀਂ ਇਮੀਡੀਏਟਲੀ ਬੰਦ ਕਰ ਦਿਓ, ਤੇ ਜੇ ਤੁਸੀਂ ਮਰਦੇ ਦਮ ਤੱਕ ਕਾਇਮ ਰਹਿਣਾ ਹੈਗਾ ਆ। ਇਹ ਜਿਹੜੇ ਫੂਡ ਆ ਤੁਹਾਡੀ ਯਾਦਦਾਸ਼ਤ ਨੂੰ ਕਮਜ਼ੋਰ ਕਰਦੇ ਆ। ਜੇ ਇਹਨਾਂ ਨੂੰ ਬੰਦ ਕਰ ਦੋਗੇ, ਤੁਹਾਡੀ ਜਿਹੜੀ ਸੋਚ ਸ਼ਕਤੀ ਆ ਉਹ ਵਧੂਗੀ, ਗੁੱਡ ਡਿਸੀਜਨ ਮੇਕਿੰਗ ਹੋਊਗੀ। ਇੱਕ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸ਼ੂਗਰ ਕਿਹਾ ਵੀ ਜਿਹੜੀ ਐਡਡ ਸ਼ੂਗਰ ਆ ਇਹਨੂੰ ਬੰਦ ਕਰੋ। ਜਿਹੜੀਆਂ ਬੀਬੀਆਂ ਆ ਉਹਨਾਂ ਨੂੰ 25 ਗ੍ਰਾਮ ਤੋਂ ਜ਼ਿਆਦਾ ਨਹੀਂ ਯੂਜ਼ ਕਰਨੀ ਚਾਹੀਦੀ ਐਵਰੀ ਡੇ, ਤੇ ਜਿਹੜੇ ਬੰਦੇ ਆ ਉਹਨਾਂ ਨੂੰ 36 ਗ੍ਰਾਮ ਤੋਂ ਵੱਧ। ਜਿਹੜਾ ਫਰਾਈਡ ਫੂਡ ਆ ਉਹਨੂੰ ਇੱਕਦਮ ਕਹਿੰਦੇ ਵੀ ਫਰੈਂਚ ਫਰਾਈਜ਼, ਟੈਂਪੂਰਾ, ਸਮੋਸਾ, ਫਿਸ਼ ਤੇ ਚਿਪਸ, ਚਿਕਨ ਫਰਾਈਡ, ਇਹਨੂੰ ਵੱਧ ਤੋਂ ਵੱਧ ਜਿਹੜਾ ਬੰਦ ਕਰੋ। ਇਹਦੇ ਨਾਲ ਜਦੋਂ ਤੁਸੀਂ ਲੇਟਰ ਸਟੇਜ ਉਮਰ ਤੇ ਜਾਣਾ ਆ, ਬਜ਼ੁਰਗ ਹੋਣਾ, ਤੇ ਤੁਹਾਨੂੰ ਇਹ ਡਿਮੈਂਸ਼ੀਆ ਹੋ ਸਕਦਾ। ਇਸੇ ਤਰ੍ਹਾਂ ਹਾਈ ਗਲਾਈਸੈਮਿਕ ਲੋਡ, ਕਾਰਬੋਹਾਈਡਰੇਟਸ ਜਿਹੜੀਆਂ ਤੁਸੀਂ ਖਾਂਦੇ ਹੈਗੇ, ਬ੍ਰੈਡਸ ਵਗੈਰਾ, ਉਹ ਅਲਕੋਹਲ, ਸ਼ਰਾਬ ਦਾ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬੰਦੇ 14 ਡਰਿੰਕ ਪਰ ਹਫ਼ਤੇ 'ਚ ਪੀਂਦੇ ਹੈਗੇ ਆ, ਜਾਂ 4 ਡਰਿੰਕ ਤੋਂ ਵੱਧ ਰੋਜ਼, ਉਹਨਾਂ ਨੂੰ ਜਿਹੜਾ ਡਿਮੈਂਸ਼ੀਆ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਆ ਉਹਨਾਂ ਨਾਲੋਂ ਜਿਹੜੇ ਕਦੇ ਨਹੀਂ ਪੀਂਦੇ। ਤੇ ਇਸੇ ਤਰ੍ਹਾਂ ਫਿਰ 5ਵਾਂ ਉਹਨਾਂ ਨੇ ਨਾਈਟ੍ਰੇਟਸ ਦੱਸਿਆ ਆ ਵੀ ਕਈ ਵਾਰੀ ਆਪਾਂ
ਪ੍ਰੀਜ਼ਰਵ ਕਰਨ ਦੇ ਲਈ, ਕਲਰ ਪਾਉਣ ਦੇ ਲਈ ਜਿਹੜੇ ਇਹ ਨਾਈਟ੍ਰੇਟਸ ਯੂਜ਼ ਕਰਦੇ ਆ, ਇਹਨਾਂ ਨੂੰ ਜਿਹੜਾ ਆ ਇਮੀਡੀਏਟਲੀ ਬੰਦ ਕਰੋ। ਉਹ ਕਹਿੰਦੇ ਵੀ ਆਪਣੀ ਲਾਈਫ ਦੇ ਵਿੱਚ ਕਿਸੇ ਵੀ ਟਾਈਮ ਦੇ ਉੱਤੇ ਤੁਸੀਂ ਇਹ ਚੀਜ਼ਾਂ ਤੇ ਕੰਟਰੋਲ ਕਰ ਸਕਦੇ ਹੋ। ਹੁਣ ਮੰਨ ਲਓ ਵੀ ਜੇ ਕੋਈ 50-55 ਸਾਲ ਦਾ ਹੋ ਗਿਆ ਮੇਰੇ ਵਰਗਾ, ਤੇ ਉਹ ਕਹੇ ਵੀ ਨਹੀਂ ਮੈਂ ਤਾਂ ਹੁਣ ਇੰਨੇ ਚਿਰ ਦਾ ਜਲੇਬੀਆਂ ਖਾਈ ਜਾਂਦਾ, ਉਹ ਕਹਿੰਦੇ ਵੀ ਕਿਸੇ ਟਾਈਮ ਤੇ ਵੀ ਤੁਸੀਂ ਇਹਨੂੰ ਬੰਦ ਕਰ ਸਕਦੇ ਆ, ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜੀ ਸਿਹਤ ਆ, ਤੁਹਾਡੀ ਯਾਦ ਸ਼ਕਤੀ ਆ, ਉਹ ਵਧੀਆ ਰਹੇ। ਜੀ, ਜੀ। ਇਹ ਤਾਂ ਜਿਹੜੀਆਂ ਹਰਜੋਤ ਸਿੰਘ ਜੀ ਚਲੋ ਹੈ ਆ, ਪਰ ਜਿਹੜੇ ਸਵਾਦ ਪਏ ਆ ਨਾ ਜ਼ੁਬਾਨ ਦੇ, ਉਹ ਬੜੇ ਔਖੇ ਆ ਛੱਡਣੇ, ਪਰ ਕੋਸ਼ਿਸ਼ ਕਰਨੀ ਚਾਹੀਦੀ। ਦੇਖੋ ਯਕਦਮ ਨਾ ਛੱਡੋ, ਹੌਲੀ-ਹੌਲੀ ਘਟਾ ਕੇ ਜਿਹੜਾ ਆ ਉਸਨੂੰ ਛੱਡਣ ਵੱਲ ਨੂੰ ਜਿਹੜਾ ਉਹ ਤੁਸੀਂ ਵੱਧ ਸਕਦੇ ਹੈਗੇ ਆ। ਤੇ ਹਰਜੋਤ ਸਿੰਘ ਜੀ ਜਾਣ ਤੋਂ ਪਹਿਲਾਂ ਇੱਕ ਜਿਹੜੀ ਖਬਰ ਨਿਊਯਾਰਕ ਸਿਟੀ ਤੋਂ ਜਿਹੜੀ ਉਹ ਆ ਰਹੀ ਆ, ਕੋਵਿਡ ਦੀਆਂ ਮਾਸਕ ਐਡਵਾਈਜ਼ਰੀ ਆ ਉਹਨਾਂ ਨੇ ਮੁੜ ਦੁਬਾਰਾ ਜਿਹੜੀਆਂ ਰੀਇੰਸਟੀਚਿਊਟ ਕਰ ਦਿੱਤੀਆਂ, ਯਾਨੀ ਕਿ ਦੁਬਾਰਾ ਲਾ ਦਿੱਤੀਆਂ ਆ। ਕਹਿੰਦੇ ਵੀ ਹਰ ਟਾਈਮ ਦੇ ਉੱਤੇ ਚਾਹੇ ਤੁਸੀਂ ਇਨਡੋਰਸ ਆ ਤੇ ਚਾਹੇ ਤੁਸੀਂ ਆਊਟਡੋਰਸ ਆ, ਵੈਕਸੀਨੇਸ਼ਨ ਤੁਸੀਂ ਲਗਵਾਈ ਆ ਤੇ ਜਾਂ ਨਹੀਂ ਲਗਵਾਈ, ਤੁਹਾਨੂੰ ਜਿਹੜਾ ਮਾਸਕ ਪਾਉਣਾ ਜਿਹੜਾ ਆ ਉਹ ਹੋਵੇਗਾ। ਉਹ ਐਡਵਾਈਜ਼ਰੀ ਜਿਹੜੀ ਉਹਨਾਂ ਨੇ ਕਰ ਦਿੱਤੀ ਆ। ਅਜੇ ਤੱਕ ਜਿਹੜਾ ਆ ਓਮੀਕ੍ਰੌਨ ਜਿਹੜਾ ਵੇਰੀਐਂਟ ਆ ਉੱਥੇ ਲੱਭਾ ਤਾਂ ਨਹੀਂ ਹੈਗਾ, ਪਰ ਕਹਿੰਦੇ ਵੀ ਇਸ ਦੀ ਫੈਲਾਅ ਤੋਂ ਪਹਿਲਾਂ ਹੀ ਬਚਣ ਦੇ ਲਈ ਉੱਥੋਂ ਦੇ ਮੇਅਰ ਬਿਲ ਡੀ ਬਲਾਸੀਓ ਤੇ ਹੈਲਥ ਕਮਿਸ਼ਨਰ ਡਾਕਟਰ ਡੇਵਿਡ ਚੌਕਸੀ ਜਿਹੜੇ ਆ ਉਹਨਾਂ ਨੇ ਇਸ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਹੈਗਾ ਆ। ਉਹ ਕਹਿੰਦੇ ਵੀ ਅਸੀਂ ਸਟਰੋਂਗਲੀ ਅਰਜ ਕਰਦੇ ਆ, ਬੜੀ ਜ਼ੋਰ ਦੇ ਨਾਲ ਜਿਹੜਾ ਕਹਿੰਦੇ ਆ ਵੀ ਜਿਹੜੇ ਮਾਸਕ ਆ ਉਹਨਾਂ ਨੂੰ ਇੰਡੋਰਸ ਵੀ ਹੁਣ ਤੁਸੀਂ ਪਾ ਕੇ ਰੱਖੋ ਜੀ। ਇੱਕ ਵਾਰੀ ਫੇਰ ਪਿਛਲੇ ਵੀਕਐਂਡ ਪੂਰੇ ਵੀਕ ਦੇ ਦੌਰਾਨ ਆਰਟ ਐਗਜ਼ੀਬਿਸ਼ਨ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਜਿਹੜਾ ਹੈਗਾ ਉੱਥੇ ਲੱਗੀ ਸੀ। ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ, ਬਹੁਤ ਸਾਰੇ ਉੱਥੇ ਬੱਚਿਆਂ ਸਮੇਤ ਦੇਖਣ ਗਏ। ਬਹੁਤ ਹੀ ਵਧੀਆ ਜਿਹੜੀਆਂ ਆਰਟਸ ਦੀਆਂ ਪੇਂਟਿੰਗ ਸੀਗੀਆਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਪੂਰੀ ਆਪਾਂ ਵੀਡੀਓ ਵੀ ਫਿਰ ਇੱਕ ਅੱਧੀ ਵਾਰੀ ਸ਼ੇਅਰ ਕਰਾਂਗੇ ਜਿਹੜੇ ਸਰੋਤੇ ਉੱਤੇ ਨਹੀਂ ਪਹੁੰਚ ਸਕੇ। ਜੀ ਬਿਲਕੁਲ। ਸੋ ਸੁਖਪ੍ਰੀਤ ਸਿੰਘ ਹੁਣਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਤੇ ਜਿਹੜੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਦਾ ਐਗਰੀਕਲਚਰ ਡਿਪਾਰਟਮੈਂਟ 'ਚ ਪ੍ਰੋਫੈਸਰ ਗੁਰਰੀਤ ਸਿੰਘ ਬਰਾੜ ਆ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਸਾਰਿਆਂ ਦੀ ਜਿਹੜੀ ਮਦਦ ਦੇ ਨਾਲ ਇੱਕ ਜਿਹੜਾ ਵਧੀਆ ਐਗਜ਼ੀਬਿਸ਼ਨ ਜਿਹੜੀ ਸਾਰੀ ਹੀ ਪੰਜਾਬੀ ਕਮਿਊਨਿਟੀ ਨੂੰ ਜਿਹੜੀ ਉਹ ਦੇਖਣ ਨੂੰ ਮਿਲੀ ਹੈਗੀ ਆ। ਸੋ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਦੁਆਰਾ ਇਹ ਕੋਸ਼ਿਸ਼ਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ, ਜਿਸ ਦੇ ਨਾਲ ਵੱਖ-ਵੱਖ ਇੱਦਾਂ ਦੀਆਂ ਚੀਜ਼ਾਂ ਨੂੰ ਤੁਹਾਡੇ ਨਜ਼ਰ ਜਿਹੜਾ ਆਪਾਂ ਪੇਸ਼ ਕਰਦੇ ਰਵਾਂਗੇ, ਜਿਸ ਦੇ ਨਾਲ ਕਮਿਊਨਿਟੀ ਨੂੰ ਚਾਹੇ ਉਹ ਕਲਾਕਾਰ ਆ, ਚਾਹੇ ਉਹ ਆਰਟਿਸਟ ਆ, ਕਿਸੇ ਵੀ ਤਰੀਕੇ ਦੇ ਨਾਲ ਇੱਦਾਂ ਆ ਉਸ ਦਾ ਫਾਇਦਾ ਹੋਵੇ, ਬੱਚਿਆਂ ਨੂੰ ਸਾਰਿਆਂ ਨੂੰ ਜਿਹੜਾ ਉਸ ਦੇ ਬਾਰੇ ਪਤਾ ਜਿਹੜਾ ਉਹ ਰਹੇ। ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਜਦੋਂ ਵੀ ਕੋਈ ਆਉਂਦਾ ਸੀ ਟੂਰ ਬਹੁਤ ਸੋਹਣਾ ਦਿੰਦੇ ਸੀ, ਕੱਲੀ ਪੇਂਟਿੰਗ ਨੂੰ ਜਿਹੜਾ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਉਹ ਐਕਸਪਲੇਨ ਕਰਦੇ ਸੀ। ਸੋ ਜਿਹੜੇ ਮਿਸ ਕਰ ਗਏ ਆ ਉਹ ਪੰਜਾਬੀ ਰੇਡੀਓ USA ਦੇ ਫੇਸਬੁੱਕ ਜਾਂ YouTube ਦੇ ਉੱਤੇ ਜਾ ਕੇ ਜਿਹੜੀਆਂ ਇਸ ਦੇ ਨਾਲ ਸੰਬੰਧਿਤ ਵੀਡੀਓਜ਼ ਆ ਉਹਨਾਂ ਨੂੰ ਦੇਖ ਕੇ ਜਿਹੜਾ ਮੁੜ ਦੁਬਾਰਾ ਜਿਹੜਾ ਹੁਣ ਆਨੰਦ ਮਾਣ ਸਕਦੇ ਆ। ਇਹੀ ਆਪਾਂ ਜਿਹੜਾ ਹੁਣ ਕਹਿ ਸਕਦੇ ਆ, ਪਰ ਇਹ ਵੀ ਆਇਆ ਜ਼ਰੂਰ ਕਰੋ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਆ ਗਏ ਆ, ਉਸ ਚੀਜ਼ ਦੇ ਲਈ ਅਸੀਂ ਧੰਨਵਾਦ ਆ। ਦੂਰੋਂ ਰਾਜਕਰਮਵੀਰ ਸਿੰਘ ਜੀ, ਜੁਬਾ ਸਿਟੀ ਤੋਂ, ਸੈਕਰਾਮੈਂਟੋ ਤੋਂ, ਬੇਕਰਸਫੀਲਡ ਤੋਂ ਦੇਖੋ ਏਡੀ ਦੂਰੋਂ ਆਉਂਦੇ ਆ। LA ਤੋਂ ਜਿਹੜੇ ਉਹ ਆਏ ਸੀਗੇ ਲੋਕ, ਬਾਕੀ ਇਰਦ ਗਿਰਦ ਸ਼ਹਿਰਾਂ ਚੋਂ ਜਿਹੜੇ ਉਹ ਲੋਕ ਆਏ ਸੀ। ਜਿਹੜੇ ਰਹਿ ਗਏ ਆ, ਯੂ ਗਾਇਜ਼ ਆਰ ਮਿਸਿੰਗ ਆਊਟ। ਮੈਂ ਤਾਂ ਇਹੀ ਜਿਹੜਾ ਤੁਹਾਨੂੰ ਜਿਹੜਾ ਉਹ ਕਹਿ ਸਕਦਾ ਆ। ਕਈ ਵਾਰੀ ਨਾ ਘਰ ਦੀ ਮੁਰਗੀ ਦਾਲ ਬਰਾਬਰ ਜਿੱਦਾਂ ਕਹਾਵਤ ਕਹਿ ਦਿੱਤੀ ਜਾਂਦੀ ਹੈ ਨਾ, ਉਹ ਚੀਜ਼ ਹੁੰਦੀ ਹੈ। ਜਿਹੜੇ ਲਾਗੇ ਵਾਲੇ ਉਹ ਇਸ ਗੱਲੋਂ ਜਿਹੜੇ ਉਹ ਰਹਿ ਜਾਂਦੇ, ਦੂਰ ਵਾਲੇ ਐਪਰੀਸ਼ੀਏਟ ਜਿਹੜੇ ਉਹ ਤੁਸੀਂ ਦੇਖੋ ਵੀ ਜਿਸ ਤਰ੍ਹਾਂ ਰਾਜਕਰਮਵੀਰ ਸਿੰਘ ਜੀ, ਉਹ ਸੁਖਪ੍ਰੀਤ ਸਿੰਘ ਵੀ ਸਾਡੇ ਨਾਲ ਗੱਲ ਕਰਦੇ ਸੀ ਵੀ ਇੱਕ ਮੈਕਸੀਕਨ ਮੂਲ ਦਾ ਨੌਜਵਾਨ ਯੂਨੀਵਰਸਿਟੀ ਦਾ ਸਟੂਡੈਂਟ ਉਹਨਾਂ ਨੂੰ ਮਿਲਿਆ। ਉਹ ਕਹਿੰਦੇ ਵੀ ਮੈਂ 20 ਸਾਲ ਪੰਜਾਬੀਆਂ 'ਚ ਹੀ ਬੜਾ ਹੋਇਆ, ਆਲੇ ਦੁਆਲੇ ਮੇਰੇ ਪੰਜਾਬੀਆਂ ਦੇ ਘਰ ਆ, ਕਿਉਂਕਿ ਫ੍ਰਿਜ਼ਨੋ 'ਚ ਤੁਹਾਨੂੰ ਪਤਾ ਵੀ ਪੰਜਾਬੀ ਬਹੁਤ ਰਹਿੰਦੇ ਆ। ਪਰ ਉਹ ਕਹਿੰਦਾ ਵੀ ਅੱਜ ਜਿਹੜੀ ਆ ਇਹ ਐਗਜ਼ੀਬਿਸ਼ਨ ਦੇਖ ਕੇ ਮੈਨੂੰ ਪਤਾ ਚੱਲਿਆ ਵੀ ਪੰਜਾਬੀਆਂ ਦਾ ਐਡਾ ਵੱਡਾ ਕਲਚਰ ਆ, ਵੀ ਸਾਡੇ ਨਾਲ ਮਿਲਦਾ ਜੁਲਦਾ, ਕਿੱਦਾਂ ਪਿੰਡ ਆ, ਕਿੱਦਾਂ ਗੇਮਾਂ ਆ। ਵੀ ਨਹੀਂ, ਮੈਂ ਤਾਂ ਇੱਥੇ ਇਹਨਾਂ ਦੇ ਬੜੇ ਘਰ ਦੇਖ ਕੇ ਦੇਖਦਾ ਸੀ ਵੀ ਇਹਨਾਂ ਕੋਲ ਸ਼ਾਇਦ ਕਲਚਰ ਉਹ ਹੈ ਹੀ ਨਹੀਂ। ਜੀ ਬਿਲਕੁਲ। ਸੋ ਦੇਖੋ ਕਿੰਨਾ ਜਿਹੜਾ ਇਹ ਵਧੀਆ ਜਿਹੜੀ ਉਹ ਚੀਜ਼ ਜਿਹੜੀ ਉਹ ਹੈਗੀ ਆ। ਸੋ ਬਹੁਤ ਵਧੀਆ ਹੈਗਾ ਵੀ ਬਾਕੀ ਕਮਿਊਨਿਟੀਜ਼ ਨੂੰ ਵੀ ਪਤਾ ਲੱਗਦਾ ਆ, ਆਪਣਿਆਂ ਨੂੰ ਵੀ ਆਪਣੇ ਕਲਚਰ ਦੇ ਨਾਲ ਮੁੜ ਕੇ ਜਿਹੜਾ ਜੁੜਨ ਦਾ ਮੌਕਾ ਮਿਲਦਾ। ਜਿਹੜੀਆਂ ਗੱਲਾਂ ਉਹ ਸੁਣਦੇ ਆ ਉਹ ਇਹਨਾਂ ਤਸਵੀਰਾਂ ਦੇ ਜ਼ਰੀਏ ਜਿਹੜੀ ਉਹ ਦੇਖਣ ਨੂੰ ਮਿਲਦਾ, ਤੇ ਨਾਲੇ ਅਜਿਹੇ ਆਰਟਿਸਟ ਜਿਹੜੇ ਆ ਉਹਨਾਂ ਦਾ ਵੀ ਫਾਇਦਾ ਆ, ਉਹਨਾਂ ਦਾ ਵੀ ਜਿਹੜਾ ਉਹ ਪਤਾ ਲੱਗਦਾ ਆ। ਤੇ ਅਜਿਹੇ ਆਰਟਿਸਟ ਨੂੰ ਜਿਹੜੀ ਆਪਣੀ ਕੌਮ ਨੂੰ ਹਮੇਸ਼ਾ ਹੀ ਉੱਤੇ ਜਿਹੜਾ ਉਹ ਚੁੱਕਣਾ ਚਾਹੀਦਾ ਆ, ਤਾਂ ਜੋ ਹੋਰ ਵਧੀਆ ਜਿਹੜਾ ਕੰਮ ਆ ਉਹ ਕਰਦੇ ਰਹਿਣ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਆ ਜੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ।
ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।